ਸ੍ਰੀ ਵਾਹਿਗੁਰੂ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖਹੁ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਦੇਸ ਨ ਬੂਝ ਐਸੇ ਮੇਰਾ ਮਨ ਵਿਖਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਝ ਮੂਕ ਉਚਰ ਹੈ ਸਾਏ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੇ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰਿ ਪ੍ਰਭ ਸੱਚਾ ਸੋਹਿਲਾ ਭਾਗੀ ਹਰਿ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸੁਲਾਇਆ
ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਗਰੀਬ ਨਵਾਜ਼ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਇਲਾਹੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜੀਏ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਵਾਰਾਂ ਦੇ ਵਧੀਕ ਪਾਵਨ ਗੁਰਬਾਣੀ ਅੰਦਰ ਜੋ ਸ਼ਲੋਕ ਹਨ, ਤਿੰਨਾਂ ਸ਼ਲੋਕਾਂ ਦੇ ਵਿਚਾਰ ਚੱਲ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1421 ਅੰਗ ਤੇ ਸੁਸ਼ੋਭਿਤ ਹਨ। ਦੋ ਸ਼ਲੋਕਾਂ ਦੀ ਵਿਚਾਰ ਕੱਲ੍ਹ ਆਪ ਨੇ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤੀ ਸੀ। ਤੀਸਰੇ ਸ਼ਲੋਕ ਦੇ ਅੰਦਰ ਗਰੀਬ ਨਵਾਜ਼ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅਚਲਤਾ ਔਰ ਆਨੰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਦਰਸਾਇਆ। ਜੋ ਕੁਝ ਵੀ ਜਗਤ ਅੰਦਰ ਪੈਦਾ ਹੋਇਆ ਸਭ ਕੁਝ ਨਾਸ਼ਵੰਤ ਹੈ। ਇੱਕ ਪਰਮਾਤਮਾ ਹੈ ਜੋ ਸਦਾ ਲਈ ਰਹਿਣ ਵਾਲਾ ਹੈ। ਸ੍ਰਿਸ਼ਟੀ ਦਾ ਜੋ ਮੂਲ ਸਰੂਪ ਹੈ ਆਦਿ ਕਾਲ ਦੇ ਵਿੱਚ ਵੀ ਸੱਚਾ ਸੀ, ਯੁੱਗਾਂ ਵਿੱਚ ਵੀ ਸੱਚਾ ਸੀ, ਹੁਣ ਵੀ ਸੱਚ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੱਚਾ ਹੋਵੇਗਾ। ਐਸਾ ਉਹ ਪਰਮ ਆਨੰਦ ਸਰੂਪ ਹੈ ਪਰਮੇਸ਼ਰ ਦਾ, ਜਿਨ੍ਹਾਂ ਗੁਰਮੁਖਾਂ ਨੇ ਜਾਗਰ ਦੇ ਰਸਾਂ ਨੂੰ ਤਿਆਗ ਕੇ ਰਸਦਾਇਕ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਅੰਤਰਮੁਖੀ ਹੋ ਕੇ ਚਖਿਆ, ਉਹਨਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਈ ਹੈ। ਕਿਉਂਕਿ ਸਾਧ ਸੰਗਤ ਜੀ ਦੁਨੀਆ ਦੇ ਜਿਤਨੇ ਵੀ ਰਸ ਹਨ ਮਾਇਆ ਦੇ ਰਸ ਕਸ ਹਨ। ਜ਼ੁਬਾਨ ਕਰਕੇ ਹੈ, ਵੇਖਣ ਕਰਕੇ ਨੇ, ਸੁਣਨ ਕਰਕੇ ਹੈ। ਜਿਤਨੇ ਵੀ ਸੰਸਾਰ ਦੇ ਰਸ ਹਨ ਇਹ ਜ਼ਿਆਦਾ ਸਮਾਂ ਇਹਨਾਂ ਦਾ ਕੋਈ ਸੁੱਖ ਪ੍ਰਾਪਤ ਹੋਣ ਵਾਲਾ ਨਹੀਂ। ਕੇਵਲ ਤੁਛ ਮਾਤਰ ਦੇ ਲਈ ਮਨ ਨੂੰ ਸੁੱਖ ਮਿਲਦਾ ਹੈ। ਮਨ ਜਿਵੇਂ ਪਰਚ ਜਾਂਦਾ ਹੈ ਤੁਛ ਮਾਤਰ ਸਮੇਂ ਦੇ ਲਈ, ਫਿਰ ਉਸੇ ਸਮੇਂ ਰੋਣ ਲੱਗ ਪੈਂਦਾ ਹੈ। ਜਿਵੇਂ ਕੋਈ ਬੱਚਾ ਜਿੱਦ ਕਰਕੇ ਸਾਧ ਸੰਗਤ ਜੀ ਆਪਣੇ ਪਿਤਾ ਨੂੰ ਕਹੇ ਕਿ ਮੈਂ ਇਹ ਖਿਡੌਣਾ ਜ਼ਰੂਰ ਲੈਣਾ ਹੈ, ਪਰ ਸਾਧ ਸੰਗਤ ਉਹਦੇ ਬਾਬਤ ਪਤਾ ਨਾ ਹੋਵੇ ਕਿ ਤਾਂ ਖਿਣ ਮਾਤਰ ਸਮੇਂ ਵਿੱਚ ਟੁੱਟ ਜਾਣ ਵਾਲਾ ਹੈ। ਕੋਈ ਵਸਤੂ ਕੋਈ ਪਦਾਰਥ ਦੀ ਬਾਰ-ਬਾਰ ਜ਼ੋਰਦਾਰ ਮੰਗ ਕਰਦਾ ਹੈ, ਜਿੱਦ ਕਰਨੀ ਤੇ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਬਾਅਦ ਵਿੱਚ ਉਹ ਬੱਚਾ ਫਿਰ ਰੋਣ ਲੱਗ ਪੈਂਦਾ, ਭੱਬਾ ਮਾਰ-ਮਾਰ ਕਰਕੇ ਰੋਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗਿਆਤ ਜੀਵ ਬਾਰ-ਬਾਰ ਯਤਨ ਦਾ ਕਰਦਾ ਕਿ ਮੈਨੂੰ ਇਹਦੇ ਵਿੱਚੋਂ ਸੁੱਖ ਮਿਲੇਗਾ, ਪਰ ਅਖੀਰ ਤੇ ਪਛਤਾਤਾਪ ਕਰਨਾ ਪੈਂਦਾ, ਪਛਤਾਉਂਦਾ ਹੈ ਕਿ ਪਰਮੇਸ਼ਰ ਦੇ ਨਾਮ ਰੂਪੀ ਪਦਾਰਥ ਦੇ ਨਾਲ ਕੋਈ ਵੱਧ ਕਰਕੇ ਜਗਤ ਅੰਦਰ ਕੋਈ ਵੀ ਸੰਸਾਰ ਦੀ ਇਹ ਸ਼ਕਤੀ ਨਹੀਂ ਹੈ। ਜੋ ਵਡਮੁੱਲਾ ਪਰਮੇਸ਼ਰ ਦਾ ਨਾਮ ਹੈ, ਐਸੇ ਅਮੋਲਕ ਪਰਮੇਸ਼ਰ ਦੇ ਨਾਮ ਦੇ ਸਮਾਨ ਕੋਈ ਦੁਨੀਆ ਦੀ ਵਸਤੂ, ਕੋਈ ਪਦਾਰਥ, ਕੋਈ ਕਿਸੇ ਤਰ੍ਹਾਂ ਮਨ ਨੂੰ ਪਰਚਾਉਣ ਵਾਲਾ ਕੋਈ ਖਿਡੌਣਾ ਨਹੀਂ ਹੈ।
ਕੇਵਲ ਅਮੋਲਕ ਹੈ ਤਾਂ ਪਰਮੇਸ਼ਰ ਦਾ ਨਾਮ ਹੈ। ਤੇ ਸਾਧ ਸੰਗਤ ਜੀ, ਜਿਤਨੇ ਵੀ ਸੰਸਾਰ ਦੇ ਦੁਨੀਆ ਦੇ ਰਸ ਹੈ ਨਾ, ਪਹਿਲਾਂ ਮੈਂ ਬੇਨਤੀ ਕਰ ਚੁੱਕਾ, ਰਸ ਇਕੱਲਾ ਜ਼ੁਬਾਨ ਦਾ ਨਹੀਂ ਹੁੰਦਾ, ਦੇਖਣ ਦਾ ਆਪਣਾ ਰਸ ਹੈ, ਕੰਨਾਂ ਦਾ ਸੁਣਨ ਦਾ ਆਪਣਾ ਰਸ ਹੈ, ਜ਼ੁਬਾਨ ਤੋਂ ਬੋਲਣ ਦਾ ਆਪਣਾ ਰਸ ਹੈ, ਜ਼ੁਬਾਨ ਦਾ ਚਖਣ ਦਾ ਆਪਣਾ ਰਸ ਹੈ। ਜ਼ੁਬਾਨ ਦੋ ਕੰਮ ਕਰਦੀ, ਬੋਲਣ ਦਾ ਰਸ ਵੀ ਲੈਂਦੀ ਹੈ ਤੇ ਪਦਾਰਥਾਂ ਦੇ ਚਖਣ ਦਾ ਰਸ ਵੀ ਪ੍ਰਾਪਤ ਕਰਦੀ ਹੈ। ਜਿਤਨੇ ਵੀ ਇਹ ਦੁਨੀਆ ਦੇ ਰਸ ਹੈ ਨਾ, ਮਾਇਆ ਦੇ ਰਸ, ਉਹ ਚਾਹੇ ਦੇਖਣ ਦਾ ਹੈ, ਬੋਲਣ ਦਾ ਹੈ, ਚਖਣ ਦਾ ਹੈ, ਸੁਣਨ ਦਾ ਹੈ, ਇਹ ਖਿਨ ਮਾਤਰ ਸਮੇਂ ਵਿੱਚ ਫਿੱਕੇ ਪੈ ਜਾਂਦੇ ਹੈ। ਤੇ ਜਿਨ੍ਹਾਂ ਗੁਰਮੁਖਾਂ ਨੂੰ ਵਾਹਿਗੁਰੂ ਦਾ ਪਰਮ ਰਸ ਪ੍ਰਾਪਤ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਦੁਨੀਆ ਦੇ ਰਸ ਨਹੀਂ ਫਿਰ ਉਹਨਾਂ ਨੂੰ ਭਾਵਦੇ, ਚੰਗੇ ਲੱਗਦੇ ਹੀ ਨਹੀਂ ਹੈ ਮਨ ਨੂੰ। ਸਾਧ ਸੰਗਤ, ਕੋਈ ਪਦਾਰਥ ਚੰਗਾ ਜਾਣ ਕਰਕੇ ਬਹੁਤ ਮਨ ਨੂੰ ਚੰਗਾ ਲੱਗਦਾ ਹੋਵੇ ਕਿ ਪਦਾਰਥ ਬੜਾ ਸਵਾਦਿਸ਼ਟ ਹੈ, ਉਹ ਦਿਨ ਦੇ ਸਮੇਂ ਵੀ ਛਕ ਲਵੇ, ਦੁਪਹਿਰ ਨੂੰ ਛਕ ਲਵੇ, ਸ਼ਾਮ ਨੂੰ ਫੇਰ ਛਕ ਲਵੇ, ਉਹ ਜ਼ੁਬਾਨ ਦਾ ਜਿਹੜਾ ਰਸ ਹੈ ਬਾਰ-ਬਾਰ ਛਕੀ ਜਾਵੇ ਤੇ ਆਖਰਕਾਰ ਉਹ ਫਿਰ ਮਨ ਨੂੰ ਫਿੱਕਾ ਲੱਗਣ ਲੱਗ ਪੈਂਦਾ ਹੈ। ਥੋੜ੍ਹੇ ਦਿਨਾਂ ਬਾਅਦ ਮਨ ਨੂੰ ਅਜਿਹਾ ਮਹਿਸੂਸ ਹੁੰਦਾ ਕਿ ਉਹ ਪਦਾਰਥ ਫਿਰ ਦੇਖਣ ਨੂੰ ਵੀ ਚਿੱਤ ਨਹੀਂ ਕਰਦਾ ਕਿ ਇੰਨਾ ਜ਼ਿਆਦਾ ਮੈਂ ਇਸ ਨੂੰ ਛਕ ਲਿਆ ਹੈ, ਦਿਨ ਬਰ ਦਿਨ, ਦਿਨੇ ਵੀ, ਦੁਪਹਿਰੇ ਵੀ, ਸ਼ਾਮ ਨੂੰ ਵੀ, ਹਰ ਸਮੇਂ, ਰਾਤ ਦਿਨ ਭਾਵੇਂ ਲਗਾਤਾਰ ਖਾ ਲਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਰਸ ਫਿਰ ਫਿੱਕਾ ਲੱਗਣ ਲੱਗ ਪੈਂਦਾ, ਦੇਖਣੇ ਨੂੰ ਚਿੱਤ ਨਹੀਂ ਕਰਦਾ। ਜਾਂ ਫਿਰ ਜਗਤ ਅੰਦਰ ਜਿਵੇਂ ਸਾਧ ਸੰਗਤ ਜੀ ਨਾਟਕ ਚੇਟਕ ਬੇਅੰਤ ਤਰ੍ਹਾਂ ਦੇ ਹੈ। ਕੋਈ ਸਾਧ ਸੰਗਤ ਜੀ ਬਾਰ-ਬਾਰ ਫਿਲਮ ਦੇਖੀ ਜਾਵੇ, ਬਾਰ-ਬਾਰ ਕੋਈ ਨਾਟਕ ਇੱਕੋ ਹੀ ਸੀਨ ਦੇਖੀ ਜਾਵੇ ਅਤੇ ਉਹ ਫਿਰ ਆਖਰਕਾਰ ਮਨ ਤਾਂ ਅੱਕ ਹੀ ਜਾਂਦਾ। ਇਹ ਦੇਖਣ ਦਾ ਰਸ ਹੈ, ਇਹ ਸੁਣਨ ਦਾ ਆਪਣਾ ਰਸ ਹੈ। ਸਾਧ ਸੰਗਤ ਜੀ ਬਾਰ-ਬਾਰ ਕੋਈ ਇੱਕੋ ਹੀ ਕੋਈ ਚੀਜ਼ ਸੁਣੀ ਜਾਵੇ ਮਨ ਅੱਕ ਜਾਂਦਾ ਹੈ। ਭਾਵੇਂ ਪਹਿਲਾਂ ਬੜਾ ਰਸ ਮਿਲਦਾ ਹੈ ਕਿ ਇਹ ਮਾਇਆ ਦਾ ਕੋਈ ਨਾ ਕੋਈ, ਜਾਂ ਕੋਈ ਲੱਚਰਪੁਣਾ ਕੋਈ ਸੁਣ ਕਰਕੇ ਬੜਾ ਕੋਈ ਮਨ ਪ੍ਰਸੰਨ ਕਰ ਲੈਂਦੇ ਹੈ ਕਿ ਸਾਡੇ ਮਨ ਨੂੰ ਬੜਾ ਚੰਗਾ ਲੱਗਦਾ ਹੈ। ਕੋਈ ਨਾਚ ਤਮਾਸ਼ੇ ਦੇਖਣ ਦੇ ਵਿੱਚ ਮਨ ਨੂੰ ਪਰਚਾ ਲੈਂਦੇ, ਰਸ ਕਹਿੰਦੇ ਬੜਾ ਰਸ ਆਉਂਦਾ ਹੈ। ਪਰ ਜ਼ਿਆਦਾ ਸਮਾਂ ਨਹੀਂ ਹੈ, ਬਾਰ-ਬਾਰ ਦੇਖੀ ਜਾਵੇ ਇੱਕੋ ਚੀਜ਼ ਨੂੰ, ਬਾਰ-ਬਾਰ ਸੁਣੀ ਜਾਵੇ ਇੱਕੋ ਚੀਜ਼ ਨੂੰ, ਮਨ ਅੱਕ ਜਾਂਦਾ ਹੈ। ਇੱਕੋ ਚੀਜ਼ ਨੂੰ ਬਾਰ-ਬਾਰ ਬੋਲੀ ਜਾਵੇ, ਦੁਨੀਆ ਦਾ ਕੋਈ ਵੀ ਬੋਲਣ ਦਾ ਰਸ ਹੋਵੇ, ਕੋਈ ਦੁਨੀਆ ਦੀ ਕਹਾਣੀ ਹੋਵੇ, ਜਗਤ ਦੇ ਲੋਕਾਂ ਦੀ ਕੋਈ ਖੁਸ਼ਾਮਦ ਹੋਵੇ ਤੇ ਮਨ ਅੱਕ ਜਾਂਦਾ ਹੈ। ਪਰ ਇੱਕ ਪਰਮੇਸ਼ਰ ਦਾ ਨਾਮ ਹੈ ਸਾਧ ਸੰਗਤ ਜੀ, ਐਸਾ ਰਸਦਾਇਕ ਪਰਮੇਸ਼ਰ ਦਾ ਨਾਮ ਹੈ, ਕਦੇ ਗੁਰਮੁਖਾਂ ਦਾ ਮਨ ਅੱਕਦਾ ਹੀ ਨਹੀਂ ਹੈ। ਰਾਤ ਵੀ, ਦਿਨੇ ਵੀ, ਅੱਠੇ ਪਹਿਰ, ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਕੇਵਲ ਪਰਮੇਸ਼ਰ ਦਾ ਨਾਮ ਇੱਕ ਐਸਾ ਪਰਮ ਰਸ ਹੈ ਜਿਹਦੇ ਤੋਂ ਮਨ ਅੱਕਦਾ ਹੀ ਨਹੀਂ ਹੈ। ਪਰ ਹੋਵੇ ਗੁਰਮੁਖ, ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਸਨਮੁਖ ਹੋ ਕੇ ਜੀਵਨ ਨਿਰਵਾਹ ਕਰਨ ਵਾਲਾ ਹੋਵੇ, ਮਨ ਨਹੀਂ ਕਦੇ ਵੀ ਅੱਕਦਾ। ਜੇ ਬੰਦਗੀ ਕਰਨ ਵਾਲਾ ਕੋਈ ਸਤਿਪੁਰਸ਼ ਹੈ, ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤੇ ਆ ਨਾ, ਕਹਿੰਦੇ ਉਹ ਬੰਦਗੀ ਕਰਨ ਵਾਲੇ ਮਹਾਂਪੁਰਸ਼ ਕਦੇ ਨਹੀਂ ਕਹਿੰਦੇ ਅਸੀਂ ਤ੍ਰਿਪਤ ਹੋ ਗਏ ਹਾਂ ਨਾਮ ਜਪ ਕੇ, ਕਿ ਮਹਾਰਾਜ ਹੁਣ ਸਾਡਾ ਮਨ ਰੱਜ ਗਿਆ ਹੈ, ਹੁਣ ਨਹੀਂ ਆਪ ਜੀ ਦਾ ਨਾਮ ਜਪਣਾ, ਕਦੇ ਨਹੀਂ ਕਹਿੰਦੇ। ਮਨ ਦੇ ਵਿੱਚ ਹੋਰ ਰਸ ਆਉਂਦਾ ਹੈ, ਹੋਰ ਮਨ ਦੇ ਵਿੱਚ ਪ੍ਰੇਮ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਜਪਦੇ ਹੈ, ਰਸ ਆਉਂਦਾ ਹੋਰ ਪ੍ਰੇਮ ਦੇ ਵਿੱਚ ਭਿੱਜ ਕਰਕੇ ਉਹ ਦੁਨੀਆ ਦੇ ਰਸਾਂ ਨੂੰ ਛੱਡ ਕੇ ਉਹ ਪਰਮ ਰਸ ਦੇ ਵਿੱਚ ਭਿੱਜੇ ਰਹਿੰਦੇ ਆ। ਜੈਤਸਰੀ ਕੀ ਵਾਰ ਵਿੱਚ ਹਜ਼ੂਰ ਦਾ ਫਰਮਾਨ ਆਉਂਦਾ ਹੈ, ਕਹਿੰਦੇ ਜਿਵੇਂ ਮੱਛੀ ਪਾਣੀ ਵਿੱਚ ਰਹਿ ਕੇ ਕਦੇ ਨਹੀਂ ਕਹਿੰਦੀ ਕਿ ਮੈਂ ਤ੍ਰਿਪਤ ਹੋ ਗਈ ਹਾਂ, ਕਿਉਂਕਿ ਉਹਦਾ ਜੀਵਨ ਹੀ ਪਾਣੀ ਹੈ। ਫਿਰ ਸਾਧ ਸੰਗਤ ਜੀ, ਜੋ ਘੰਡੇ ਹੇੜੀ ਦੀ ਆਵਾਜ਼ ਸੁਣ ਕਰਕੇ ਹਿਰਨ ਮਸਤ ਹੋ ਜਾਂਦਾ ਹੈ, ਉਹ ਕਦੇ ਨਹੀਂ ਕਹਿੰਦਾ ਕਿ ਮੈਂ ਤ੍ਰਿਪਤ ਹੋ ਗਿਆ। ਫਿਰ ਭੌਰਾ ਹੈ, ਫੁੱਲਾਂ ਦੀ ਖੁਸ਼ਬੂ ਸੁਗੰਧੀ ਮਾਣ ਕਰਕੇ ਨਹੀਂ ਕਹਿੰਦਾ ਕਿ ਮੈਂ ਤ੍ਰਿਪਤ ਹੋ ਗਿਆ ਹਾਂ। ਪਤੰਗਾ ਲਾੜ ਨੂੰ ਦੇਖ ਕੇ ਨਹੀਂ ਮਨ ਉਹਦਾ ਭਤੀਜ ਦਾ ਤ੍ਰਿਪਤ ਨਹੀਂ ਹੁੰਦਾ ਕਿ ਮੈਂ ਰੱਜ ਗਿਆ ਹਾਂ।
ਤੇ ਕਹਿੰਦੇ ਤਿਵੇਂ ਬੰਦਗੀ ਕਰਨ ਵਾਲੇ ਸਤਿਪੁਰਸ਼ ਨਹੀਂ ਕਦੇ ਵੀ ਕਹਿੰਦੇ ਕਿ ਮਹਾਰਾਜ ਅਸੀਂ ਰੱਜ ਗਏ ਹੁਣ ਤੇਰਾ ਨਾਮ ਨਹੀਂ ਜਪਣਾ, ਕਿਉਂਕਿ ਹੈ ਐਸਾ ਰਸਦਾਇਕ ਹੈ ਪਰਮੇਸ਼ਰ ਦਾ ਨਾਮ, ਐਸਾ ਰਹੱਸ ਹੈ ਜੋ ਗੁਰਮੁਖਾਂ ਨੇ ਜਿਨ੍ਹਾਂ ਨੇ ਚਖਿਆ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਆਨੰਦ ਦੀ ਪ੍ਰਾਪਤੀ ਹੋਈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਕਦੇ ਛੱਡ ਹੀ ਨਹੀਂ ਸਕਦੇ। ਜਿਉ ਮਛਲੀ ਬਿਨ ਪਾਣੀਐ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ। ਔਰ ਹਜੂਰ ਨੇ ਭਜਨ ਕੀਤਾ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਤੇ ਉਹ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਆਗਾਵੈ। ਐਸਾ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਸਾਧ ਸੰਗਤ ਜੀ ਇਸੇ ਆਇਆ ਜਿਨ੍ਹਾਂ ਨੇ ਦੁਨੀਆ ਦੇ ਰਸ ਕਸ ਮਾਇਆ ਦੇ ਰਸਾਂ ਨੂੰ ਤਿਆਗ ਦਿੱਤਾ ਹੈ, ਕੇਵਲ ਪਰਮੇਸ਼ਰ ਦੇ ਪਰਮ ਰਸ ਦੇ ਹਿਰਦੇ ਅੰਦਰ ਤਾਂਗ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਰਸਦਾਇਕ ਜਾਣ ਕੇ ਅੰਤਰਮੁਖੀ ਹੋ ਕੇ ਚਖਿਆ ਹੈ। ਐਸਾ ਪਰਮ ਆਨੰਦ ਹਿਰਦੇ ਅੰਦਰ ਪ੍ਰਾਪਤ ਹੋਇਆ, ਉਹ ਕਦੇ ਛੱਡ ਹੀ ਨਹੀਂ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਲੜੀਵਾਰ ਪਾਵਨ ਬਾਣੀ ਅੰਦਰ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਹਜੂਰ ਨੇ ਜੋ ਕਥਾ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਾਧ ਸੰਗਤ ਜੀ ਪਿਆਰ ਦੇ ਨਾਲ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ, ਪਿਆਰ ਭਾਵਨਾ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਪ੍ਰਭ ਸੱਚਾ ਸੋਹਿਲਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਫਰਮਾਉਂਦੇ ਆ, ਹਰੀ ਅਕਾਲ ਪੁਰਖ ਪਰਮੇਸ਼ਰ ਜੋ ਪ੍ਰਭੂ ਹੈ, ਸੋਹਿਲਾ ਆਨੰਦ ਸਰੂਪ ਹੈ। ਸੋਹਿਲਾ ਦਾ ਅਰਥ ਸਾਧ ਸੰਗਤ ਜੀ ਜਸ ਵੀ ਹੈ, ਸੋਹਿਲਾ ਆਨੰਦ ਨੂੰ ਵੀ ਆਖਿਆ ਜਾਂਦਾ ਹੈ। ਪਰਮੇਸ਼ਰ ਦਾ ਸਰੂਪ ਆਨੰਦਦਾਇਕ ਹੈ, ਜਸ ਗਾਉਣੇ ਰੂਪ ਉਹ ਪਰਮਾਤਮਾ ਦਾ ਸਰੂਪ ਹੈ। ਸਾਰੀ ਸ੍ਰਿਸ਼ਟੀ ਜਿਸ ਪਰਮਾਤਮਾ ਦਾ ਸੋਹਿਲਾ ਗਾਉਂਦੀ ਪਈ ਹੈ, ਸਾਰੀ ਸ੍ਰਿਸ਼ਟੀ ਪਰਮਾਤਮਾ ਦਾ ਹੀ ਜਸ ਗਾਉਂਦੀ ਹੈ। ਹਰ ਪ੍ਰਭ ਸੱਚਾ ਸੋਹਿਲਾ, ਫਿਰ ਸਦੀਵੀ ਕਾਲ ਵਾਸਤੇ ਸੱਚਾ ਹੈ। ਐਸਾ ਉਹ ਜੁਗੋ ਜੁਗ ਅਟਲ ਔਰ ਸੱਚ ਸਰੂਪ ਪਰਮਾਤਮਾ ਦਾ ਜੋ ਆਨੰਦ ਸਰੂਪ ਹੈ। ਗੁਰਮੁਖ ਨਾਮ ਗੋਬਿੰਦ। ਗੋਬਿੰਦ ਜਿਹੜਾ ਪ੍ਰਿਥਵੀ ਦੀ ਵਿੰਦ ਪਾਲਣਾ ਕਰਨ ਵਾਲਾ ਪਰਮਾਤਮਾ ਹੈ। ਗੁਰਮੁਖਾਂ ਦੁਆਰਾ ਉਹ ਪਰਮੇਸ਼ਰ ਦੇ ਗੁਣਾਂ ਨੂੰ ਗਾਵਣਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਗੁਰਮੁਖ ਨਾਮ ਗੋਬਿੰਦ। ਗੋ ਨਾਮ ਇੰਦਰੀਆਂ ਦਾ ਹੈ ਤੇ ਵਿੰਦ ਪਾਲਣਾ ਕਰਨ ਵਾਲੇ ਪਰਮਾਤਮਾ ਦਾ ਹੈ। ਹੇ ਜੀਵ, ਤੇਰੇ ਇੰਦਰੀਆਂ ਦੀ ਵੀ ਪਾਲਣਾ ਕਰਦਾ ਹੈ, ਤੇਰੇ ਸਰੀਰ ਨੂੰ ਵੀ ਜਿਹੜਾ ਦਰੁਸਤ ਰੱਖਦਾ ਹੈ ਪਰਮਾਤਮਾ। ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾ, ਉਸ ਪਰਮੇਸ਼ਰ ਦਾ ਨਾਮ ਜਪ। ਕਿਵੇਂ? ਗੁਰਮੁਖਾਂ ਦੀ ਸੰਗਤ ਕਰਕੇ, ਕਿਉਂਕਿ ਮਨਮੁਖਾਂ ਦੀ ਸੰਗਤ ਵਿੱਚੋਂ ਥੋੜ੍ਹਾ ਮਨ ਨੂੰ ਪ੍ਰੇਰਣਾ ਮਿਲਣੀ ਹੈ ਪਰਮਾਤਮਾ ਦਾ ਨਾਮ ਜਪਣ ਲਈ। ਸਾਗਤ ਪੁਰਸ਼ਾਂ ਦੀ ਸੰਗਤ ਵਿੱਚੋਂ ਥੋੜ੍ਹਾ ਇਹ ਮਨ ਨੇ ਪ੍ਰੇਰਿਤ ਹੋਣਾ ਕਿ ਪਰਮਾਤਮਾ ਦੀ ਭਗਤੀ ਕਰਾਂ, ਪਰਮਾਰਥ ਦੇ ਰਸਤੇ 'ਤੇ ਚੱਲਾਂ, ਜੀਵਨ ਸਫਲਾ ਹੋ ਜਾਵੇਗਾ। ਗੁਰਮੁਖਾਂ ਦੀ ਸੰਗਤ ਵਿੱਚੋਂ ਹੀ ਇਹ ਮਨ ਰੂਪੀ ਕੱਪੜੇ 'ਤੇ ਰੰਗ ਚੜ੍ਹਦਾ ਹੈ। ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕੀਤੀ ਹੈ, ਹਜੂਰ ਕਹਿੰਦੇ ਗੁਰਮੁਖ ਨਾਮ ਗੋਬਿੰਦ। ਪ੍ਰਿਥਵੀ ਦੇ ਪਾਲਕ ਪਾਲਣਹਾਰੇ ਪਰਮਾਤਮਾ ਦਾ ਉਹਨਾਂ ਨੇ ਨਾਮ ਜਪਿਆ। ਫਿਰ ਇਹੀ ਪੰਕਤੀ ਪੜ੍ਹੋ ਜੀ। ਹਰ ਪ੍ਰਭ ਸੱਚਾ ਸੋਹਿਲਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਗੁਰਮੁਖ ਨਾਮ ਗੋਬਿੰਦ। ਹੇ ਪ੍ਰਾਣਾ ਧਾਰੇ ਜੀਵ, ਗੁਰਮੁਖ ਪਿਆਰਿਆਂ ਨੇ ਜਿਵੇਂ ਪਰਮੇਸ਼ਰ ਦਾ ਨਾਮ ਜਪਿਆ ਹੈ ਨਾ, ਹਰ ਪ੍ਰਭ ਸੱਚਾ ਸੋਹਿਲਾ, ਸੱਚਾ ਨਿਸ਼ਚੈ ਕਰਕੇ ਪਰਮੇਸ਼ਰ ਨੂੰ ਜਾਣਿਆ ਹੈ ਕਿ ਉਹ ਹਰੀ ਹਰ ਇੱਕ ਜੀਵ ਦੇ ਅੰਦਰ ਜੀਵਾਂ ਨੂੰ ਹਰਿਆ ਕਰਨ ਵਾਲਾ ਜੋ ਪ੍ਰਭੂ ਹੈ, ਉਹ ਸੋਹਿਲਾ ਆਨੰਦ ਸਰੂਪ ਹੈ। ਦੁਨੀਆ ਦੇ ਸਭ ਰਸਾਂ ਨੂੰ ਛੱਡ ਕੇ, ਮਾਇਆ ਦੇ ਤੁਛ ਮਾਤਰ ਦੇ ਸੁਖਾਂ ਨੂੰ ਛੱਡ ਕੇ ਉਹਨਾਂ ਨੇ ਪਰਮੇਸ਼ਰ ਦੇ ਸੋਹਿਲਾ ਜਸ ਰੂਪ ਨੂੰ ਗਾਇਆ ਹੈ ਕਿ ਦੁਨੀਆ ਦੀ ਜਿਤਨੀ ਵੀ ਖੁਸ਼ਾਮਦ ਹੈ ਇਹ ਸਦੀਵੀ ਕਾਲ ਵਾਸਤੇ ਰਹਿਣ ਵਾਲੀ ਨਹੀਂ। ਕੇਵਲ
ਥੋੜ੍ਹੇ ਕੁ ਦਿਨਾਂ ਵਾਸਤੇ ਹੈ। ਜੇ ਸੰਸਾਰ ਹੀ ਨਹੀਂ ਸਦਾ ਵਾਸਤੇ ਰਹਿਣਾ ਤੇ ਸੰਸਾਰ ਦੀ ਖੁਸ਼ਾਮਦ ਭਲਾ ਕਿਵੇਂ ਸਦਾ ਲਈ ਰਹਿ ਸਕਦੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਨਾਮ ਗੋਬਿੰਦ। ਗੁਰਮੁਖਾਂ ਦੀ ਸੰਗਤ ਕਰਕੇ ਇਹ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰ। ਜੇ ਸਤ ਸੰਗਤ ਦੇ ਵਿੱਚੋਂ ਨਿਸ਼ਚੈ ਕਰਕੇ ਹਿਰਦੇ ਅੰਦਰ ਦ੍ਰਿੜਤਾ ਆ ਜਾਂਦੀ ਹੈ, ਹਿਰਦੇ ਅੰਦਰ ਪਰਪੱਕਤਾ ਆ ਜਾਂਦੀ ਹੈ, ਹਰ ਪ੍ਰਭ ਸੱਚਾ ਸੋਹਿਲਾ, ਕਿ ਪਰਮੇਸ਼ਰ ਦਾ ਸੋਹਿਲਾ ਜਸ ਹੀ ਸਦੀਵੀ ਕਾਲ ਵਾਸਤੇ ਸੱਚਾ ਹੈ। ਪਰਮਾਤਮਾ ਦਾ ਗੁਣ ਗਾਉਣੇ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੀ ਸਦਾ ਵਾਸਤੇ ਰਹਿਣ ਵਾਲਾ ਹੈ। ਕਿਉਂਕਿ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਪਰਮੇਸ਼ਰ ਦਾ ਨਾਮ ਸਦੀਵ ਕਾਲ ਵਾਸਤੇ ਰਹਿਣ ਵਾਲਾ ਹੈ, ਪਰ ਗੁਰਮੁਖਾਂ ਦੀ ਸੰਗਤ ਦੇ ਵਿੱਚੋਂ ਇਹ ਸੇਧ ਮਿਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਇਹ ਸਾਧ ਸੰਗਤ ਜੀ ਬਖਸ਼ਿਸ਼ ਕੀਤੀ ਹੈ ਗੁਰਬਾਣੀ ਅੰਦਰ, ਕਿ ਜਿੰਨੀ ਦੇਰ ਤੱਕ ਮਨ ਵਿੱਚ ਅਗਿਆਨ ਹੈ, ਅਗਿਆਨ ਦਾ ਹਨੇਰਾ ਛਾਇਆ, ਉਨੀ ਦੇਰ ਤੱਕ ਪਰਮੇਸ਼ਰ ਦਾ ਨਾਮ ਸੱਚਾ ਨਹੀਂ ਭਾਸਦਾ। ਦੁਨੀਆ ਦੇ ਪਦਾਰਥ, ਸੰਸਾਰ ਦੀਆਂ ਭਾਂਤ ਭਾਂਤ ਤਰ੍ਹਾਂ ਦੀਆਂ ਵਸਤੂਆਂ, ਇਹ ਸਾਰਾ ਹੀ ਜਗਤ ਇਹ ਸੱਚਾ ਲੱਗਦਾ ਹੈ। ਇਸੇ ਕਰਕੇ ਇਹ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੀਤ ਨਹੀਂ ਕਰਦਾ। ਜੇ ਵਾਹਿਗੁਰੂ ਦੇ ਨਾਮ ਨੂੰ ਸੱਚਾ ਜਾਣ ਲਵੇ, ਨਿਸ਼ਚੈ ਕਰਕੇ ਜਾਣੇ ਇਹ ਪਰਮਾਤਮਾ ਆਪ ਜੀ ਦਾ ਨਾਮ ਹੀ ਸਦੀਵੀ ਕਾਲ ਲਈ ਸੱਚਾ ਹੈ, ਫਿਰ ਜਗਤ ਦੇ ਪਦਾਰਥਾਂ ਧਨ ਦੇ ਵਿੱਚ ਰਹਿੰਦਾ ਹੋਇਆ ਵੀ ਨਿਰਲੇਪ ਜੀਵਨ ਨਿਰਵਾਹ ਕਰਦਾ ਹੈ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ ਜਿਨ੍ਹਾਂ ਨੇ ਹਿਰਦੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਮ ਨੂੰ ਸੱਚਾ ਜਾਣਿਆ ਹੈ। ਇਹੋ ਹੀ ਬਾਰ-ਬਾਰ ਫਿਰ ਬੇਨਤੀਆਂ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਹੇ ਸਤਿਗੁਰੂ ਜੀ, ਜੇ ਸਦਾ ਦੀ ਜਗਤ ਅੰਦਰ ਕੋਈ ਸਥਿਰ ਰਹਿਣ ਵਾਲਾ ਨਹੀਂ ਹੈ ਤੇ ਮਹਾਰਾਜ ਫਿਰ ਸਾਨੂੰ ਨਾਮ ਦੀ ਦਾਤ ਹੀ ਬਖਸ਼ੋ ਹਾਂ। ਹੋਰ ਫਿਰ ਅਸਾਂ ਨੇ ਕੀ ਮੰਗਣਾ ਹੈ। ਜੇ ਮਹਾਰਾਜ ਸੱਚੇ ਪਾਤਸ਼ਾਹ ਤਰੁੱਠੇ ਹੋ ਤਾਂ ਕਿਰਪਾ ਕਰੋ, ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਕਿਉਂਕਿ ਹਜ਼ੂਰ ਨੇ ਫਰਮਾਨ ਕੀਤਾ ਹੈ ਨਾ ਕਿ ਜਗਤ ਅੰਦਰ ਜੋ ਕੁਝ ਵੀ ਨਜ਼ਰ ਆ ਰਿਹਾ ਹੈ ਜਾਂ ਕੰਨਾਂ ਦੇ ਨਾਲ ਸੁਣਦਾ ਹੈ, ਉਹ ਅਟਲ ਰਹਿਣ ਵਾਲਾ ਨਹੀਂ ਹੈ, ਅਚਲ ਨਹੀਂ ਹੈ। ਸਭ ਕੁਝ ਚਲਾਈਮਾਨ ਹੈ, ਸਭ ਕੁਝ ਟਲ ਜਾਣ ਵਾਲਾ ਹੈ, ਚਲਾਈਮਾਨ ਹੋ ਜਾਣ ਵਾਲਾ ਹੈ। ਐਸਾ ਚਲੰਤਾ ਸੰਸਾਰ ਪਰਮੇਸ਼ਰ ਨੇ ਪੈਦਾ ਕੀਤਾ ਹੈ। ਕੋਈ ਜੀਵ ਜਗਤ ਅੰਦਰ ਜਨਮ ਧਾਰਨ ਕਰ ਰਹੇ ਹੈ, ਕਈਆਂ ਦੀ ਮੌਤ ਹੋ ਰਹੀ ਹੈ। ਐਸਾ ਚੱਲੋ ਚੱਲੀ ਦਾ ਮੇਲਾ ਪਰਮੇਸ਼ਰ ਨੇ ਜਗਤ ਅੰਦਰ ਰਚ ਦਿੱਤਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਮੈਂ ਕਿਹਾ ਮੰਗੋ ਕਿ ਸਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮਹਾਰਾਜ ਕੁਝ ਸਥਿਤ ਰਹਿਣ ਵਾਲਾ ਹੈ ਹੀ ਨਹੀਂ ਤੇ ਫਿਰ ਮੰਗੀਏ ਕੀ। ਫਿਰ ਨਾਮ ਦੀ ਦਾਤ ਹੀ ਸਾਨੂੰ ਬਖਸ਼ੋ। ਜਿਨ੍ਹਾਂ ਗੁਰਮੁਖਾਂ ਨੇ ਹਿਰਦੇ ਕਰਕੇ ਜਾਣਦੇ ਹੈ, ਨਿਸ਼ਚੈ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਉਪਦੇਸ਼ ਨੂੰ ਕਮਾ ਲਿਆ ਹੈ, ਉਹਨਾਂ ਨੇ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਪਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਨਾਮ ਹੀ ਉਚਾਰਨ ਕੀਤਾ ਹੈ। ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਐਸਾ ਪਰਮ ਆਨੰਦ ਆਇਆ ਹੈ। ਉਹ ਤਾਂ ਫਿਰ ਰਾਰ ਦਿਨ ਅਨ ਰਾਰ ਤੇ ਦਿਨ ਰਾਰ ਦਿਨ ਹਰ ਸਮੇਂ ਪਰਮੇਸ਼ਰ ਦੇ ਨਾਮ ਦੀ ਹੀ ਫਿਰ ਸਲਾਵਣਾ ਕਰਦੇ ਹੈ। हे ਮਹਾਰਾਜ, ਆਪ ਜੀ ਦੇ ਨਾਮ ਕਰਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਭ ਕੁਝ ਦਾਤਾਂ ਪ੍ਰਾਪਤ ਹੋ ਰਹੀਆਂ ਨੇ। ਤੁਹਾਡੇ ਨਾਮ ਕਰਕੇ ਹੀ ਮਹਾਰਾਜ ਸਾਰੀ ਇਹ ਸੰਸਾਰ ਦੇ ਜੀਵਾਂ ਦੀ ਧਾਰਨਾ ਹੈ, ਜੀਵਾਂ ਦੀ ਪਰਵਰਿਸ਼ ਹੈ। ਮਹਾਰਾਜ ਆਪ ਜੀ ਦੇ ਨਾਮ ਕਰਕੇ ਹੀ ਸਾਰਾ ਪ੍ਰਤਾਪ ਹੈ। ਆਪ ਜੀ ਦੇ ਨਾਮ ਕਰਕੇ ਹੀ ਮਹਾਰਾਜ ਹਿਰਦੇ ਦੇ ਅੰਦਰ ਪ੍ਰਕਾਸ਼ ਹੈ। ਆਪ ਜੀ ਦੇ ਨਾਮ ਕਰਕੇ ਹੀ ਮਹਾਰਾਜ ਸਭ ਦਾਤਾਂ ਪ੍ਰਾਪਤ ਹੋ ਰਹੀਆਂ ਨੇ। ਜਿਨ੍ਹਾਂ ਨੇ ਹਿਰਦੇ ਕਰਕੇ ਨਿਸ਼ਚੈ ਕਰਕੇ ਜਾਣਿਆ ਹੈ, ਉਹ ਤਾਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਮ ਦੀ ਹੀ ਹਰ ਸਮੇਂ ਸਲਾਵਣਾ ਕਰਦੇ ਹੈ। ਤੇ ਨਹੀਂ ਤਾਂ ਸਾਧ ਸੰਗਤ ਜੀ ਹਰ ਕੋਈ ਕਹਿੰਦਾ ਕਿ ਨਾ, ਜੋ ਕੁਝ ਵੀ ਸੰਸਾਰ ਦੇ ਅੰਦਰ ਪ੍ਰਾਪਤ ਕੀਤਾ ਇਹ ਮੈਂ ਪ੍ਰਾਪਤ ਕੀਤਾ ਹੈ, ਮੈਂ ਆਪਣੇ ਬਲ ਦੇ ਦੁਆਰਾ ਇਹ ਪਾਇਆ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਤੇ ਮਹਾਰਾਜ ਸੱਚੇ ਪਾਤਸ਼ਾਹ
हे सतगुरु जी, जिन्हां ते आप जी कृपा करदे हो, से सिमरह जिन आप सिमराए, नानक ताकै लागो पाए। जिन्हां ते आप कृपा करदे हो महाराज, आप जी दा नाम सिमरदे है। ਇਹ ਗੁਰਮੁਖ ਵਾਹਿਗੁਰੂ ਦੇ ਨਾਮ ਦੀ ਸਲਾਹੁਣਾ ਕਰਦੇ ਮਹਾਰਾਜ, ਰਿੱਧੀਆਂ ਸਿੱਧੀਆਂ ਕਰਾਮਾਤਾਂ ਮਹਾਰਾਜ, ਦੁਨੀਆ ਦੇ ਜਿਤਨੇ ਵੀ ਧਨ ਪਦਾਰਥ ਹਨ, ਜਗਤ ਦਾ ਜਿਤਨਾ ਵੀ ਪ੍ਰਤਾਪ ਹੈ, ਆਪ ਜੀ ਦੇ ਨਾਮ ਕਰਕੇ ਹੈ, ਸਿਮਰਨ ਕਰਕੇ ਹੈ। ਹਿਰਦੇ ਅੰਦਰ ਗਿਆਨ, ਫਿਰ ਨਿਰਗੁਣ ਸਰੂਪ ਦਾ ਧਿਆਨ, ਫਿਰ ਮਹਾਰਾਜ ਤਤ ਸਰੂਪ ਨੂੰ ਜਾਣਨਾ, ਆਤਮ ਵਿਛੈਣੀ ਬੁੱਧ ਦੀ ਪ੍ਰਾਪਤੀ ਕਰਨੀ, ਗਿਆਨ ਧਿਆਨ ਤਤ ਬੁੱਧ ਸਭ ਕੁਝ ਆਪ ਜੀ ਦੇ ਸਿਮਰਨ ਕਰਕੇ ਹੈ। ਫਿਰ ਕਲ ਕਲੇਸ਼ ਮਿਟਦੇ ਮਹਾਰਾਜ, ਆਪ ਜੀ ਦੇ ਸਿਮਰਨ ਕਰਕੇ ਹਨ। ਦੁੱਖਾਂ ਦੀ ਨਿਵਰਤੀ ਹੁੰਦੀ ਮਹਾਰਾਜ, ਆਪ ਜੀ ਦੇ ਸਿਮਰਨ ਕਰਕੇ ਹੈ। ਅਗਿਆਨ ਦਾ ਭਿਆਨਕ ਦੁੱਖ ਮਿਟਦਾ ਹੈ, ਉਹ ਵੀ ਆਪ ਜੀ ਦੇ ਸਿਮਰਨ ਕਰਕੇ ਹੈ। ਫਿਰ ਮਹਾਰਾਜ ਹਿਰਦਾ ਜੇ ਅਡੋਲ ਹੁੰਦਾ ਹੈ, ਇਹ ਵੀ ਆਪ ਜੀ ਦੇ ਸਿਮਰਨ ਕਰਕੇ ਹੈ। ਗੁਰਮੁਖ ਹਰ ਸਮੇਂ ਵਾਹਿਗੁਰੂ ਦੇ ਨਾਮ ਦੀ ਹੀ ਸਲਾਹੁਣਾ ਕਰਦੇ ਆ। ਫਿਰ ਪੜੋ ਜੀ, ਅੰਦਰ ਨਾਮ ਸਲਾਹਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ, ਰਾਤ ਦਿਨ ਪਰਮੇਸ਼ਰ ਦੇ ਨਾਮ ਦੀ ਸਲਾਹੁਣਾ ਕਰਦੇ ਹੈ, ਅਥਵਾ ਨਾਮ ਦੁਆਰਾ ਪਰਮਾਤਮਾ ਨੂੰ ਸਲਾਹੁੰਦੇ ਹਨ। ਨਾਮ ਜਪ ਕੇ ਪਰਮੇਸ਼ਰ ਦਾ ਸਿਮਰਨ ਕਰ ਕਰਕੇ, ਵਾਹਿਗੁਰੂ ਦੇ ਗੁਣਾਂ ਨੂੰ ਯਾਦ ਕਰ ਕਰਕੇ ਪਰਮੇਸ਼ਰ ਦੀਆਂ ਸਿਫਤਾਂ ਸਲਾਹਾਂ ਗਾਉਂਦੇ ਹਨ। ਹਰ ਜਪਿਆ ਮਨ ਆਨੰਦ। ਕਿਉਂਕਿ ਜਿਨ੍ਹਾਂ ਨੇ ਹਿਰਦੇ ਕਰਕੇ ਵਾਹਿਗੁਰੂ ਨੂੰ ਜਪਿਆ, ਉਹਨਾਂ ਦੇ ਹਿਰਦੇ ਅੰਦਰ ਐਸਾ ਪਰਮ ਆਨੰਦ ਪ੍ਰਾਪਤ ਹੋਇਆ, ਉਹ ਫਿਰ ਕਦੇ ਵਾਹਿਗੁਰੂ ਦੇ ਨਾਮ ਨੂੰ ਛੱਡਦੇ ਹੀ ਨਹੀਂ। ਕਿ ਮਹਾਰਾਜ ਐਸਾ ਆਪ ਜੀ ਦੇ ਨਾਮ ਦੇ ਵਿੱਚ ਪਰਮ ਆਨੰਦ ਹੈ। ਹਰ ਜਪਿਆ ਮਨ ਆਨੰਦ। ਜਿਨ੍ਹਾਂ ਨੇ ਮਨ ਕਰਕੇ ਵਾਹਿਗੁਰੂ ਨੂੰ ਜਪਿਆ ਹੈ, ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਨੇ ਐਸਾ ਪਰਮ ਆਨੰਦ ਬਖਸ਼ਿਸ਼ ਕੀਤਾ ਹੈ, ਉਹ ਫਿਰ ਦੁਨੀਆ ਦੇ ਜਿਤਨੇ ਵੀ ਸੰਸਾਰ ਦੇ ਤੁਛ ਮਾਤਰ ਦੇ ਸੁੱਖ ਹਨ, ਦੁਨੀਆ ਦੇ ਜਿਤਨੇ ਵੀ ਅਲਪ ਮਾਤਰ ਦੇ ਪਰਮ ਰਸ ਹਨ, ਉਹ ਸਭ ਤਿਆਗ ਦਿੰਦੇ ਹਨ। ਜਿਨ੍ਹਾਂ ਨੇ ਹਿਰਦੇ ਕਰਕੇ ਪਰਮੇਸ਼ਰ ਨੂੰ ਜਪਿਆ ਹੈ, ਉਹ ਤਾਂ ਫਿਰ ਅਨ ਦਿਨ ਨਾਮ ਸਲਾਹਣਾ। ਰਾਤ ਵੀ ਦਿਨੇ ਵੀ ਅੱਠੇ ਪਹਿਰ ਇੱਕ ਤੈ ਲਿਵੈ, ਮੰਨੇਨ ਹੁਕਮ ਅਪਾਰ। ਹਰ ਸਮੇਂ ਪਰਮੇਸ਼ਰ ਦੇ ਨਾਮ ਨੂੰ ਹੀ ਸਲਾਹੁੰਦੇ ਹੈ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੋ ਜਾਂਦਾ ਹੈ। ਪਰਮੇਸ਼ਰ ਦੇ ਨਾਮ ਨੂੰ ਹੀ ਆਪਣਾ ਜੀਵਨ ਆਧਾਰ ਬਣਾ ਲੈਂਦੇ ਹੈ। ਵਾਹਿਗੁਰੂ ਦਾ ਨਾਮ ਹੀ ਉਹਨਾਂ ਦਾ ਜੀਵਨ ਹੈ। ਭਾਗੀ ਹਰ ਪਾਇਆ। ਵੱਡਿਆਂ ਭਾਗਾਂ ਵਾਲਿਆਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ। ਪੂਰਨ ਪਰਮਾਨੰਦ। ਕੈਸਾ ਪਰਮੇਸ਼ਰ ਹੈ ਜੋ ਪੂਰਨ ਪਰਿਪੂਰਵਕ ਹੈ, ਫਿਰ ਪਰਮ ਆਨੰਦ ਸਰੂਪ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਤੇ ਵੱਡੇ ਭਾਗ ਹੈ ਨਾ, ਉਹਨਾਂ ਨੇ ਪੂਰਨ ਪਰਮਾਨੰਦ, ਪਰਿਪੂਰਵਕ, ਸਰਬ ਕਲਾ ਸਮਰੱਥ, ਪਰਮ ਆਨੰਦ ਸਰੂਪ ਪਰਮੇਸ਼ਰ ਨੂੰ ਪਾ ਲਿਆ ਹੈ। ਐਸਾ ਉਹ ਸਤ ਚੇਤਨ ਆਨੰਦ ਸਰੂਪ ਹੈ। ਗੁਰਮੁਖ ਪਿਆਰੇ ਪਰਮੇਸ਼ਰ ਦੇ ਸਰੂਪ ਨੂੰ ਯਾਦ ਕਰਦੇ ਹਨ। ਨਿਰਗੁਣ ਸਰੂਪ ਦਾ ਸਾਧ ਸੰਗਤ ਜੀ ਯਾਦ ਵੀ ਜੁੜ ਕੇ ਵਾਹਿਗੁਰੂ ਦੇ ਸਿਮਰਨ ਕਰਦੇ ਹੈ। ਐਸੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਪਾਇਆ ਪਰਮ ਆਨੰਦ। ਜਿਨ੍ਹਾਂ ਨੇ ਪਰਮ ਆਨੰਦ ਸਰੂਪ ਦੀ ਪ੍ਰਾਪਤੀ ਕਰ ਲਈ, ਉਹ ਫਿਰ ਹਰ ਸਮੇਂ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੇ ਚਰਨਾਂ ਦੇ ਸਨਮੁਖ ਹੋ ਕਰਕੇ ਜੋਦੜੀਆਂ ਕਰਦੇ ਹੈ। ਹਰ ਸਮੇਂ ਵਾਹਿਗੁਰੂ ਦੀ ਯਾਦ ਵਿੱਚ ਹੀ ਜੁੜੇ ਰਹਿੰਦੇ ਹੈ। ਕਿਉਂਕਿ ਸਾਧ ਸੰਗਤ ਜੀ, ਜੇ ਸਭ ਦਾਤਾਂ ਦੇਣ ਵਾਲਾ, ਪਰਮ ਆਨੰਦ ਦੀ ਦਾਤ ਬਖਸ਼ਣ ਵਾਲਾ ਪਰਮੇਸ਼ਰ ਮਿਲ ਜਾਂਦਾ ਹੈ, ਤੇ ਫਿਰ ਸੰਸਾਰ ਦੇ ਜਿਹੜੇ ਤੁਛ ਮਾਤਰ ਦੇ ਸੁੱਖ ਹਨ, ਜਿਨ੍ਹਾਂ ਨੂੰ ਆਨੰਦ ਜਾਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਗਿਆਤ ਜੀਵ ਉਹਨਾਂ ਵਿੱਚ ਮਨ ਪਰਚਾ ਕੇ ਰੱਖਦਾ, ਉਹ ਫਿਰ ਸਭ ਭੁੱਲ ਜਾਂਦੇ ਹਨ। ਕੇਵਲ ਵਾਹਿਗੁਰੂ ਦਾ ਪਰਮ ਆਨੰਦ ਹੀ ਹਿਰਦੇ ਅੰਦਰ ਦ੍ਰਿੜ ਹੋ ਜਾਂਦਾ ਹੈ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਫਰਮਾਉਂਦੇ ਹੈ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਭਾਵਨਾ ਦੇ ਨਾਲ ਸਲਾਹੁਣਾ ਕੀਤਾ ਹੈ, ਫਿਰ ਉਹਨਾਂ ਨੇ ਮਨ ਕਰਕੇ ਤਨ ਕਰਕੇ ਭੰਗ ਨਹੀਂ ਹੋਣਾ ਕੀਤਾ। ਪਰਮੇਸ਼ਰ ਦੀ ਭਾਵ ਭਗਤੀ ਕਰਨੇ ਦੇ ਵਿੱਚ ਉਹਨਾਂ ਦੇ ਕੋਈ ਵਿਘਨ ਨਹੀਂ ਪੈਣਾ ਕੀਤਾ। ਕਿਉਂਕਿ ਸਾਧ ਸੰਗਤ ਜੀ, ਸਰੀਰ ਵੀ ਦਰੁਸਤ ਹੋਵੇ ਤੇ ਤਾਂ ਹੀ ਪਰਮਾਤਮਾ ਦੀ ਭਗਤੀ ਕੀਤੀ ਜਾ ਸਕਦੀ ਹੈ। ਸਰੀਰ ਤੰਦਰੁਸਤ ਹੋਵੇ ਤਾਂ ਹੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਕੇ ਉਦਮ ਦੇ ਨਾਲ ਚੌਂਕੜਾ ਲਗਾ ਕੇ ਸਿਮਰਨ ਕੀਤਾ ਜਾ ਸਕਦਾ ਹੈ।
ਨਿਤਨੇਮ ਕੀਤਾ ਜਾ ਸਕਦਾ ਹੈ, ਗੁਰੂ ਕੀ ਬਾਣੀ ਦਾ ਜਾਪ ਕੀਤਾ ਜਾ ਸਕਦਾ ਹੈ। ਜੇ ਸਰੀਰ ਦਰੁਸਤ ਨਾ ਹੋਵੇ ਤੇ ਅੰਮ੍ਰਿਤ ਵੇਲੇ ਉੱਠਣਾ ਵੀ ਔਖਾ ਹੋ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਬਾਹਰ ਹੀ ਕਿਰਿਆ ਹੈ। ਤੇ ਫਿਰ ਮਨ ਕਰਕੇ ਮਨ ਵੀ ਕਈ ਵਾਰ ਰੋਗੀ ਹੋ ਜਾਂਦਾ ਹੈ। ਹੋ ਕੀ ਜਾਂਦਾ ਹੈ ਸਾਧ ਸੰਗਤ ਜੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਇਹ ਸੰਸਾਰ ਸਾਰਾ ਹੀ ਰੋਗੀ ਹੋਇਆ ਫਿਰਦਾ ਹੈ। ਸੰਸਾਰ ਰੋਗੀ ਨਾਮਦਾਰੂ ਮੈਲ ਲਾਗੈ ਸੱਚ ਬਿਨਾ। ਕਹਿੰਦੇ ਸੰਸਾਰ ਸਾਰਾ ਹੀ ਰੋਗੀ ਹੈ ਨਾਮ ਤੋਂ ਬਿਨਾ। ਜੋ ਮਨ ਕਰਕੇ ਜਿਨ੍ਹਾਂ ਨੂੰ ਵਿਕਾਰਾਂ ਨੂੰ ਵੀ ਰੋਗ ਚੰਬੜੇ ਹੋਏ ਹੈ, ਮਨ ਨੂੰ ਸਥਿਤ ਹੋਣ ਹੀ ਨਹੀਂ ਦਿੰਦੇ, ਮਨ ਨੂੰ ਕਮਜ਼ੋਰ ਕਰਕੇ ਰੱਖਦੇ ਹੈ, ਜੋ ਆਤਮਿਕ ਬਲ ਦੀ ਸ਼ਕਤੀ ਨੂੰ ਆਪਣੇ ਅਧੀਨ ਕਰਨ ਦਾ ਹਰ ਸਮੇਂ ਯਤਨਸ਼ੀਲ ਰਹਿੰਦੇ ਹੈ, ਐਸੇ ਜਿਹੜੇ ਵਿਕਾਰਾਂ ਨੂੰ ਵੀ ਰੋਗ ਆ ਕੇ ਮਨ ਨੂੰ ਚੰਬੜੇ ਹਨ, ਜਿਸ ਕਰਕੇ ਮਨ ਜਿਹੜਾ ਹੈ ਇਹ ਫਿਰ ਚੰਗੇ ਪਾਸੇ ਚੱਲਣ ਨੂੰ ਇਹ ਕਦੇ ਚਾਹੁੰਦਾ ਹੀ ਨਹੀਂ। ਅੰਮ੍ਰਿਤ ਵੇਲੇ ਉੱਠਣਾ ਮਨ ਨੂੰ ਚੰਗਾ ਲੱਗਦਾ ਨਹੀਂ, ਸਤ ਸੰਗਤ ਵਿੱਚ ਆਉਣਾ ਮਨ ਨੂੰ ਚੰਗਾ ਲੱਗਦਾ ਨਹੀਂ। ਜਿਵੇਂ ਸਾਧ ਸੰਗਤ ਜੀ, ਸਰੀਰ ਕੋਈ ਰੋਗੀ ਹੋ ਜਾਵੇ ਨਾ, ਤਨ ਕਰਕੇ ਬੁਖਾਰ ਚੜ੍ਹਿਆ ਹੋਵੇ ਤੇ ਪ੍ਰਸ਼ਾਦਾ ਛਕਣੇ ਨੂੰ ਵੀ ਚਿੱਤ ਨਹੀਂ ਕਰਦਾ। ਇਹ ਸੁਭਾਵਿਕ ਹੀ ਹੈ ਨਾ ਕਿ ਪ੍ਰਸ਼ਾਦਾ ਛਕਣ ਨੂੰ ਚਿੱਤ ਨਹੀਂ ਕਰਦਾ, ਜਾਂ ਫਿਰ ਕਿਸੇ ਨਾਲ ਬੋਲਣ ਨੂੰ ਚਿੱਤ ਨਹੀਂ ਕਰਦਾ, ਗੱਲਬਾਤ ਕਰਨੇ ਨੂੰ ਚਿੱਤ ਨਹੀਂ ਕਰਦਾ। ਭਾਵ ਉਹ ਮਨ ਜਿਹੜਾ ਹੈ ਨਾ, ਇਉਂ ਤਨ ਕਰਕੇ ਭਾਵੇਂ ਕੋਈ ਰੋਗੀ ਹੋ ਜਾਵੇ, ਸਰੀਰ 'ਤੇ ਬੁਖਾਰ ਵੀ ਭਾਵੇਂ ਆ ਜਾਵੇ, ਤੇ ਸਾਧ ਸੰਗਤ ਜੀ ਫਿਰ ਵੀ ਇਸ ਸੰਸਾਰ ਦੇ ਵੱਲੋਂ ਜਿਹੜਾ ਮਨ ਹੈ ਨਾ, ਉਹ ਕਈ ਵਾਰ ਕਹਿੰਦਾ ਮੈਂ ਇਵੇਂ ਨਹੀਂ ਕਰਨਾ, ਇੱਦਾਂ ਨਹੀਂ ਕਰਨਾ। ਕਿਉਂਕਿ ਸਰੀਰ ਦੀ ਖੁਰਾਕ ਜਿਹੜਾ ਇਹ ਪ੍ਰਸ਼ਾਦਾ ਹੈ, ਪਕਵਾਨ ਨੇ, ਪਦਾਰਥ ਨੇ, ਪਰ ਪਤਾ ਹੁੰਦਿਆਂ ਹੋਇਆਂ ਵੀ ਫਿਰ ਵੀ ਕਹਿੰਦਾ ਚਿੱਤ ਨਹੀਂ ਕਰਦਾ। ਇਸੇ ਤਰ੍ਹਾਂ ਸਾਧ ਸੰਗਤ ਜੀ, ਮਨ ਦੀ ਖੁਰਾਕ ਹੈ ਪਰਮੇਸ਼ਰ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ। ਜਿੰਨੀ ਦੇਰ ਤੱਕ ਇਹ ਜੀਵ ਪਰਮਾਤਮਾ ਦਾ ਸਿਮਰਨ ਕਰਦਾ ਹੈ, ਆਤਮਾ ਕਰਕੇ ਬਲਵਾਨ ਹੁੰਦਾ ਹੈ। ਪਰ ਜਿਵੇਂ ਜਿਵੇਂ ਸਿਮਰਨ ਕਰਦਾ ਘਟ ਜਾਂਦਾ ਹੈ, ਤਿਵੇਂ ਤਿਵੇਂ ਜਿਹੜਾ ਆਤਮਿਕ ਬਲ ਘਟਦਾ ਜਾਂਦਾ, ਫਿਰ ਅੰਦਰ ਕਰਕੇ ਕਮਜ਼ੋਰ ਹੋ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਜਿਸ ਨੂੰ ਸਾਧ ਸੰਗਤ ਜੀ ਵਿਕਾਰਾਂ ਰੂਪੀ ਤਈਆ ਤਾਪ ਚੜ੍ਹਿਆ ਹੋਵੇ, ਉਹਦਾ ਫਿਰ ਜੋ ਵਾਹਿਗੁਰੂ ਦਾ ਨਾਮ ਰੂਪੀ ਪਦਾਰਥ ਛਕਣੇ ਨੂੰ ਚਿੱਤ ਨਹੀਂ ਕਰਦਾ। ਸਤ ਸੰਗਤ ਰੂਪੀ ਪੰਗਤ ਵਿੱਚ ਬੈਠ ਕੇ ਸਤਿਗੁਰਾਂ ਦਾ ਉਪਦੇਸ਼ ਰੂਪੀ ਭੋਜਨ ਛਕਣੇ ਨੂੰ ਚਿੱਤ ਨਹੀਂ ਕਰਦਾ, ਜਿਸ ਨੂੰ ਵਿਕਾਰਾਂ ਦਾ ਤਈਆ ਤਾਪ ਚੜ੍ਹ ਜਾਂਦਾ ਹੈ। ਮਨ ਵਿਕਾਰੀ ਹੋ ਜਾਂਦਾ ਹੈ, ਮਨ ਆਲਸੀ ਬਣ ਜਾਂਦਾ, ਨਾ ਫਿਰ ਅੰਮ੍ਰਿਤ ਵੇਲੇ ਉੱਠਣਾ ਚੰਗਾ ਲੱਗਦਾ ਹੈ, ਨਾ ਸਤਿਗੁਰੂ ਜੀ ਦੇ ਦੀਦਾਰ ਕਰਨੇ ਨੂੰ ਚਿੱਤ ਕਰਦਾ ਹੈ, ਨਾ ਸਤ ਸੰਗਤ ਵਿੱਚ ਬੈਠਣਾ ਮਨ ਨੂੰ ਚੰਗਾ ਲੱਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜ਼ੂਰ ਨੇ ਫਰਮਾਨ ਕੀਤਾ, ਜਨ ਨਾਨਕ ਨਾਮ ਸਲਾਹਿਆ, ਬਾਹੁਣ ਦਾ ਮਨ ਤਨ ਭੰਗ। ਜਿਨ੍ਹਾਂ ਨੇ ਹਿਰਦੇ ਕਰਕੇ ਪਰਮੇਸ਼ਰ ਨੂੰ ਸਲਾਹਿਆ ਹੈ, ਜਿਨ੍ਹਾਂ ਨੇ ਆਤਮਿਕ ਬਲ ਧਾਰਨ ਕੀਤਾ ਵਾਹਿਗੁਰੂ ਦਾ ਸਿਮਰਨ ਕਰ ਕਰਕੇ, ਉਹ ਮਨ ਕਰਕੇ ਤਨ ਕਰਕੇ ਫਿਰ ਉਹਨਾਂ ਦੇ ਵਿੱਚ ਕੋਈ ਵਿਘਨ ਨਹੀਂ ਪੈਂਦਾ, ਪਰਮੇਸ਼ਰ ਦੀ ਭਗਤੀ ਕਰਦੇ ਆ। ਸਰੀਰ ਵੀ ਵਾਹਿਗੁਰੂ ਉਹਨਾਂ ਦਾ ਦਰੁਸਤ ਰੱਖਦਾ ਹੈ, ਮਨ ਕਰਕੇ ਵੀ ਸਾਧ ਸੰਗਤ ਜੀ ਅਡੋਲ ਹੋ ਕੇ ਪਰਮਾਤਮਾ ਦੀ ਭਗਤੀ ਕਰਦੇ ਆ। ਐਸਾ ਉਹਨਾਂ ਗੁਰਮੁਖਾਂ ਦਾ ਜੀਵਨ ਹੈ। ਫਿਰ ਇਹੀ ਪੰਕਤੀ ਪੜ੍ਹੋ ਜੀ। ਜਨ ਨਾਨਕ ਨਾਮ ਸਲਾਹਿਆ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਹੈ, ਜੀਵ ਜੇ ਭਾਵਨਾ ਦੇ ਨਾਲ ਹਰੀ ਪਰਮੇਸ਼ਰ ਦੇ ਨਾਮ ਨੂੰ ਸਲਾਹੁਣਾ ਕਰੇ, ਬਾਹੁਣ ਨਾ ਮਨ ਤਨ ਭੰਗ। ਫਿਰ ਦੁਬਾਰਾ ਤੇਰਾ ਜਿਹੜਾ ਮਨ ਹੈ ਨਾ, ਇਹ ਡਾਵਾਂ ਡੋਲ ਨਹੀਂ ਹੋਵੇਗਾ, ਤਨ ਨੂੰ ਵੀ ਕੋਈ ਭੰਗ ਨਹੀਂ ਕਰ ਸਕੇਗਾ, ਨਾਸ਼ ਨਹੀਂ ਕਰ ਸਕੇਗਾ, ਕਾਲ ਦੇ ਅਧੀਨ ਨਹੀਂ ਤੈਨੂੰ ਬਾਹੁੜ ਬਾਰ-ਬਾਰ ਤੈਨੂੰ ਪੈਣਾ ਪਵੇਗਾ, ਜੇ ਭਾਵਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪ ਲਵੇਂਗਾ। ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਜੀਵ ਰੂਪ ਸਖੀ ਦੁਆਰਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ। ਪਹਿਲਾਂ ਜਗਿਆਸੂ ਦੁਆਰਾ ਬੇਨਤੀ ਕੀਤੀ ਜਾ ਰਹੀ ਹੈ, ਫਿਰ ਮਹਾਤਮਾ ਜੋ ਉੱਤਮ ਸਖੀ ਹੈ, ਜਿਸ ਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਫਿਰ ਉਹਨਾਂ ਦੁਆਰਾ ਜਵਾਬ ਰੂਪ ਵਿੱਚ ਹਜ਼ੂਰ ਨੇ ਵਚਨ ਕੀਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਪੜ੍ਹੋ ਜੀ। ਮੂੰਹ ਕਹਿੰਦੇ ਨੇ ਮੈਂ ਆਪਣੇ ਆਪ ਨੂੰ, ਮੈਂ ਦਾ ਵਾਚਕ ਹੈ। ਮੂੰਹ ਪਿਰੀਆ ਸੋ ਨੇਹੋ, ਤੇ ਨੇਹੋ ਨਾਮ ਹੈ ਪ੍ਰੇਮ ਦਾ। ਪਿਰੀਆ ਕਹਿੰਦੇ ਨੇ ਪਤੀ ਨੂੰ, ਅਕਾਲ ਪੁਰਖ ਪਰਮੇਸ਼ਰ।
ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਜਨ ਦੁਆਰਾ ਬੇਨਤੀ ਕਰਦੇ ਆ, ਇਹ ਮਹਾਤਮਾ ਰੂਪ ਸਖੀ ਮੂਹ ਪਿਰੀਆ ਸੋ ਨੇਹੋ, ਮੇਰਾ ਪਿਆਰ, ਮੇਰੇ ਹਿਰਦੇ ਦਾ ਪ੍ਰੇਮ, ਅੰਦਰ ਦੀ ਪ੍ਰੀਤ ਉਹ ਪ੍ਰਿਆ ਪਰਮੇਸ਼ਰ ਦੇ ਨਾਲ ਲੱਗੀ ਹੈ। ਕਿਉ ਸੱਜਣ ਮਿਲਹਿ ਪਿਆਰਿਆ। ਪਰ ਜਿਹੜੇ ਸਤਿਗੁਰੂ ਜੀ ਸੱਜਣ ਹੈ ਨਾ, ਉਸ ਵਿਛੜੇ ਹੋਏ ਅਕਾਲ ਪੁਰਖ ਪਰਮੇਸ਼ਰ ਦੇ ਤਾਂ ਹੀ ਮਿਲਾਉਣ ਵਾਲੇ ਹੈ। ਕਿਉਂ ਸੱਜਣ ਮਿਲਹਿ ਪਿਆਰਿਆ, ਹੇ ਮਹਾਤਮਾ ਰੂਪ ਪਿਆਰੇ ਸਖੀ, ਕਿਵੇਂ ਉਹ ਸੱਜਣ ਸਤਿਗੁਰੂ ਜੀ ਦੇ ਨਾਲ ਮਿਲਣਾ ਕਰਾਂ। ਅਥਵਾ ਫਿਰ ਪੜੋ ਜੀ। ਮੂਹ ਪਿਰੀਆ ਸੋ ਨੇਹੋ। ਕਹਿੰਦੇ ਹਨ ਜਿਵੇਂ ਜਗਿਆਸੂ ਨੇ ਬੇਨਤੀ ਕੀਤੀ, ਹੈ ਮਹਾਰਾਜ ਸੱਚੇ ਪਾਤਸ਼ਾਹ, ਹੈ ਗਰੀਬ ਨਵਾਜ ਸਤਿਗੁਰੂ ਜੀ, ਮੇਰੇ ਹਿਰਦੇ ਅੰਦਰ ਉਹ ਪ੍ਰਿਯ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਲੱਗਾ ਹੈ। ਕਿਉ ਸੱਜਣ ਮਿਲਹਿ ਪਿਆਰਿਆ। ਉਹ ਜੋ ਪਰਮੇਸ਼ਰ ਪਿਆਰਿਆਂ ਦਾ ਪਿਆਰ ਹੈ, ਹਿਰਦੇ ਦਾ ਪਿਆਰ ਦੇਖ ਕਰਕੇ ਪਰਮੇਸ਼ਰ ਪ੍ਰਸੀਦ ਜਾਂਦਾ ਹੈ। ਉਸ ਵਾਹਿਗੁਰੂ ਸੱਚੇ ਸੱਜਣ ਦੇ ਨਾਲ ਕਿਵੇਂ ਮਿਲਣਾ ਕਰਾਂ। ਜਗਿਆਸੂ ਜਨ ਬੇਨਤੀ ਕਰਦਾ ਹੈ, ਮਹਾਰਾਜ ਉਹ ਸੱਜਣ ਪਰਮੇਸ਼ਰ ਦੇ ਤਾਈ ਮੈਂ ਢੂੰਡ ਰਹੇ ਹਾਂ। ਹਾਉ ਢੂੰਢੇਦੀ ਸੱਜਣ ਤਿਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਰੂਪ ਸਤਿਗੁਰੂ ਜੀ ਦੇ ਤਾਈ ਸੇ ਢੂੰਡ ਰਹੇ ਹਾਂ। ਸੱਜਣ ਸੱਚ ਸਵਾਰਿਆ। ਕਿਉਂਕਿ ਸਤਿਗੁਰੂ ਜੀ ਐਸੇ ਸੱਜਣ ਹਨ ਜਿਨ੍ਹਾਂ ਗੁਰਮੁਖਾਂ ਦੇ ਹਿਰਦੇ ਅੰਦਰ ਨਾਮ ਦੀ ਦਾਤ ਬਖਸ਼ੀ ਹੈ ਨਾ, ਉਹਨਾਂ ਦੇ ਹਿਰਦੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਵਾਰ ਦਿੱਤਾ ਹੈ, ਸਵੱਛ ਕਰ ਦਿੱਤਾ ਹੈ, ਹਿਰਦੇ ਨੂੰ ਉਜਲ ਕਰ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ, ਸੱਜਣ ਸੱਚ ਸਵਾਰਿਆ। ਸੱਚੇ ਨਾਮ ਦਾ ਉਪਦੇਸ਼ ਜਿਨ੍ਹਾਂ ਦੇ ਹਿਰਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੈ, ਉਹਨਾਂ ਦਾ ਹਿਰਦਾ ਸਵਾਰ ਦਿੱਤਾ ਹੈ, ਉਹਨਾਂ ਦਾ ਹਿਰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ੁੱਧ ਕਰ ਦਿੱਤਾ ਹੈ। ਸਤਿਗੁਰ ਮੈਡਾ ਮਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਜਨ ਦੁਆਰਾ ਬੇਨਤੀ ਕਰਦੇ ਹੈ ਕਿ ਪੂਰੇ ਸਤਿਗੁਰੂ ਜੀ ਸਾਡੇ ਮਿੱਤਰ ਹਨ। ਅਥਵਾ ਮਨ ਕਰਕੇ ਮਹਾਰਾਜ ਆਪ ਜੀ ਨੂੰ ਲੋਕ ਪਰਲੋਕ ਦੇ ਮਿੱਤਰ ਜਾਣਿਆ ਹੈ। ਜੇ ਮਿਲੈ ਤਾਂ ਇਹੋ ਮਨ ਵਾਰਿਆ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਪੂਰੇ ਪਰਮੇਸ਼ਰ ਦੇ ਨਾਲ ਮਿਲਣ ਵਾਲੇ ਹੋ। ਹੇ ਸਤਿਗੁਰੂ ਜੀ, ਜੇ ਆਪ ਜੀ ਦੇ ਸਰੂਪ ਦੀ ਤੁਹਾਨੂੰ ਸਾਨੂੰ ਪ੍ਰਾਪਤੀ ਹੋ ਜਾਵੇ, ਮਹਾਰਾਜ ਆਪ ਜੀ ਦੀ ਸ਼ਰਨ ਸਾਨੂੰ ਮਿਲ ਜਾਵੇ, ਫਿਰ ਪੜੋ ਜੀ। ਸਤਿਗੁਰ ਮੈਡਾ ਮਿਤ ਹੈ। ਜਗਿਆਸੂ ਬੇਨਤੀ ਕਰਦਾ ਹੈ ਕਿ ਮਹਾਰਾਜ ਆਪ ਦੀ ਸਾਡੇ ਸਾਖੀ ਚੇਤਨ ਪਰਮੇਸ਼ਰ ਸਰੂਪ ਹੋਣੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਮਿੱਤਰ ਹੋ। ਜੇ ਮਿਲੈ ਤਾਂ ਇਹੋ ਮਨ ਵਾਰਿਆ। ਜੇ ਮਹਾਰਾਜ ਆਪ ਦੀ ਸਾਨੂੰ ਜੀਵਨ ਕਾਲ ਦੇ ਵਿੱਚ ਮਿਲ ਜਾਵੋ ਤੇ ਮੈਂ ਮਨ ਆਪ ਜੀ ਤੋਂ ਵਾਰ ਦੇਵਾਂਗਾ, ਮਨ ਬਾਣੀ ਸਰੀਰ ਆਪ ਜੀ ਦੇ ਚਰਨਾਂ ਵਿੱਚ ਅਰਪਣ ਕਰ ਦੇਵਾਂਗਾ। ਹੇ ਸਤਿਗੁਰੂ ਜੀ, ਜੇ ਆਪ ਜੀ ਜੀਵਨ ਕਾਲ ਵਿੱਚ ਮੈਨੂੰ ਮਿਲ ਜਾਵੋ ਤਾਂ। ਔਰ ਇਹੋ ਹੀ ਹਜੂਰ ਨੇ ਫਰਮਾਨ ਕੀਤਾ, ਜੇ ਮਿਲੈ ਤਾਂ ਇਹੋ ਮਨ ਵਾਰਿਆ। ਕਹਿੰਦੇ ਜੇ ਜਿਨ੍ਹਾਂ ਦੇ ਰਾਹੀਂ ਪੂਰਾ ਪਰਮੇਸ਼ਰ ਮਿਲ ਜਾਵੇ, ਉਹਨਾਂ ਤੋਂ ਮੈਂ ਆਪਣਾ ਮਨ ਵਾਰ ਦੇਵਾਂ, ਉਹਨਾਂ ਤੋਂ ਆਪਣਾ ਤਨ ਵੀ ਕੁਰਬਾਨ ਕਰ ਦੇਵਾਂ। ਜਿਵੇਂ ਹਜੂਰ ਦੇ ਫਰਮਾਨ ਆਉਂਦਾ ਹੈ ਨਾ, ਪੱਖਾ ਫੇਰੀ ਪੈਣ ਪਾਣੀ ਢੋਵਾਂ ਜੋ ਦੇਵਹਿ ਸੋ ਖਾਈ, ਨਾਨਕ ਗਰੀਬ ਟਹਿ ਪਾਇਆ ਦੁਆਰਾ, ਹਰ ਮੇਰ ਲੈਹੋ ਵਡਿਆ ਸਰਨਾਈ। ਮਹਾਰਾਜ ਆਪਣੀ ਸ਼ਰਨ ਦੇ ਵੀ ਸਾਨੂੰ ਮਿਲ ਕੇ ਰੱਖੋ। ਜਿਵੇਂ ਆਪ ਜੀ ਪੱਖਾ ਚੱਲਣ ਦੀ ਮਹਾਰਾਜ ਹੁਕਮ ਕਰੋ ਵੀ ਸੇਵਾ ਕਰਾਂ, ਪਾਣੀ ਢੋਵਾ। ਮਹਾਰਾਜ ਇੱਥੋਂ ਤੱਕ ਕਿ ਆਪਣਾ ਸਰੀਰ ਵੀ ਭਾਵੇਂ ਕੀਮਾ ਕਰਵਾ ਲਵਾਂ, ਟੁਕੜੇ ਟੁਕੜੇ ਕਰਵਾ ਲਵਾਂ, ਅੱਗ ਦੇ ਵਿੱਚ ਵੀ ਸਰੀਰ ਪਾ ਦੇਵਾਂ। ਹੇ ਮਹਾਰਾਜ, ਪਰ ਇੱਕੋ ਹੀ ਮਨ ਵਿੱਚ ਇਹ ਬੇਨਤੀ, ਇਹ ਇੱਛਾ ਹੈ, ਹੇ ਸਤਿਗੁਰੂ ਜੀ ਆਪਣੇ ਸਰੂਪ ਦੇ ਨਾਲ ਸਾਨੂੰ ਮੇਲ ਲਵੋ। ਜਗਿਆਸੂ ਨੇ ਬੇਨਤੀ ਕੀਤੀ ਹੈ ਨਾ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵ ਹੈ ਸੋ ਖਾਈ। ਮਹਾਰਾਜ ਆਪ ਜੀ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਾਂਗਾ, ਪਰ ਪਰਮੇਸ਼ਰ ਦੇ ਤਾਈ ਮਹਾਰਾਜ ਸਾਨੂੰ ਮੇਲ ਦੇਣਾ ਕਰੋ। ਜਿਵੇਂ ਹਜੂਰ ਨੇ ਸਾਧ ਸੰਗਤ ਜੀ ਬੈਰਾੜੀ ਰਾਗ ਵਿੱਚ ਵੀ ਬਚਨ ਉਚਾਰੇ ਹੈ, ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹਾਉ ਬਾਕਾਉ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਕੋਈ ਪਰਮੇਸ਼ਰ ਦੇ ਨਾਲ ਸਾਨੂੰ ਮੇਲ ਦੇਵੇ, ਕੋਈ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਪਿਆਰਾ ਜਾਣਾ, ਵਾਹਿਗੁਰੂ ਦੇ ਚਰਨਾਂ ਦੇ ਨਾਲ ਸਾਡੇ ਮਨ ਨੂੰ ਜੋੜ ਦੇਵੇ।
ਉਹਦੇ ਚਰਨਾਂ ਨੂੰ ਘੁੱਟ ਕਰਕੇ ਪਕੜਾਂਗੇ, ਮਨ ਬਾਣੀ ਸਰੀਰ ਉਹਦੇ ਚਰਨਾਂ ਵਿੱਚ ਅਰਪਣ ਕਰ ਦੇਵਾਂਗੇ। ਇਉਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਜੇ ਮਿਲੇ ਤਾਂ ਇਹੋ ਮਨ ਵਾਰਿਆ। ਇਹ ਪੂਰੇ ਸਤਿਗੁਰੂ ਜੀ ਜੀਵਨ ਕਾਲ ਦੌਰਾਨ ਜੇ ਆਪ ਜੀ ਦੀ ਪ੍ਰਾਪਤੀ ਹੋ ਜਾਵੇ, ਮਹਾਰਾਜ ਮੈਂ ਮਨ ਆਪ ਜੀ ਤੋਂ ਵਾਰ ਦੇਵਾਂਗਾ, ਆਪ ਜੀ ਦੇ ਚਰਨਾਂ ਵਿੱਚ ਹੀ ਅਰਪਣ ਕਰ ਦੇਵਾਂਗਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮਰੱਥਾ ਹੈ। ਸਤਿਗੁਰੂ ਜੀ ਇਹ ਜਗਿਆਸੂ ਨੂੰ ਸੰਬੋਧਨ ਕਰਦੇ ਹੈ, ਦੇਂਦਾ ਮੂੰਹ ਪਿਰ ਦੱਸ। ਸਤਿਗੁਰੂ ਜੀ ਦੱਸ ਦਿੰਦੇ, ਦਰਸਾ ਦਿੰਦੇ ਹੈ ਕਿ ਜੋ ਪਿਰਪਾਤੀ ਪਰਮੇਸ਼ਰ ਹੈ ਨਾ, ਉਹ ਸਦੀਵੀ ਕਾਲ ਵਾਸਤੇ ਸੱਚਾ ਹੈ। ਇਹ ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਹੀ ਐਸੀ ਸੋਝੀ ਮਿਲਦੀ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤੇ ਹੈ ਨਾ, ਕਿਵੇਂ ਉਹ ਪਿਰਪਾਤੀ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਕਹਿੰਦੇ ਹਨ, ਭਾਉ ਭੈ ਇਹ ਜਿਹੜਾ ਸ਼ਿੰਗਾਰ ਹੈ ਨਾ, ਭੈ ਕੀਆ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਆਂ ਲਾਗੀ ਜਾ ਸਹੁ ਤੇਰੇ ਪਿਆਰੋ। ਤਾਂ ਕਹਿੰਦੇ ਇਹ ਜੀਵ ਰੂਪ ਸਗੀ ਤੂੰ ਸੁਹਾਗਵਤੀ ਹੋ ਸਕਦੀ ਹੈ, ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰ ਸਕਦੀ, ਸੁਹਾਗਣ ਬਣ ਸਕਦੀ ਹੈ। ਜੇ ਭੈ ਕੀਆਂ ਦੇਹ ਸਲਾਈਆਂ ਨੈਣੀ, ਭੈ ਧਾਰਨ ਕਰਨ ਨੂੰ ਵੀ ਕਹਿੰਦੇ ਹਨ ਵਿਚਾਰ ਗਿਆਨ ਨੇਤਰਾਂ ਦੇ ਵਿੱਚ ਸੁਰਮਾ ਪਾਉਣਾ ਕਰ, ਤੇ ਪ੍ਰੇਮ ਦਾ ਸ਼ਿੰਗਾਰ ਆਪਣੇ ਹਿਰਦੇ ਅੰਦਰ ਧਾਰਨ ਕਰ। ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੋਵੇ ਤਾਂ ਸੁਹਾਗਣ ਜਾਣੀਆਂ ਲਾਗੀ ਜਾ ਸਹੁ ਤੇਰੇ ਪਿਆਰੋ। ਜੇ ਹਿਰਦੇ ਅੰਦਰ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਲੱਗੇ ਤਾਂ ਕਹਿੰਦੇ ਉਹ ਜੀਵ ਰੂਪ ਸਖੀ ਸੁਹਾਗਵਤੀ ਹੋ ਸਕਦੀ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਉਂਦੇ, ਦੇਂਦਾ ਮੂੰਹ ਪਿਰ ਦੱਸ। ਪੂਰੇ ਸਤਿਗੁਰੂ ਜੀ ਜਿਨ੍ਹਾਂ 'ਤੇ ਗਰੀਬ ਨਵਾਜ ਕਿਰਪਾ ਕਰ ਦਿੰਦੇ ਆ, ਉਪਦੇਸ਼ ਬਖਸ਼ਿਸ਼ ਕਰਦੇ ਆ, ਹਜ਼ੂਰ ਉਹਨਾਂ ਨੂੰ ਐਸਾ ਦਰਸਾ ਦਿੰਦੇ ਹੈ ਕਿ ਪਰਮੇਸ਼ਰ ਜੋ ਵਾਹਿਗੁਰੂ ਹੈ ਉਹ ਭਾਉ ਪ੍ਰੇਮ ਦਾ ਭੁੱਖਾ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ। ਉਹ ਦੁਨੀਆ ਦੇ ਪਦਾਰਥਾਂ ਦੇ ਸੰਸਾਰ ਦੀ ਖੁਸ਼ਾਮਦ ਕਰਨੇ ਤੇ ਬਹੁਤੇ ਧਨ ਪਦਾਰਥ ਅਰਪਣੇ ਦਾ ਕਹਿੰਦੇ ਉਹ ਪਰਮੇਸ਼ਰ ਪ੍ਰਸਿੱਧਾ ਨਹੀਂ ਹੈ, ਕੇਵਲ ਵਾਹਿਗੁਰੂ ਪਿਆਰ ਦਾ ਭੁੱਖਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਨੂੰ ਦਰਸਾਉਂਦੇ ਹੈ ਕਿ ਹਰੀ ਪਰਮੇਸ਼ਰ ਹੈ ਜੋ ਸਦੀਵੀ ਕਾਲ ਵਾਸਤੇ ਔਰ ਸਾਰੀ ਸ੍ਰਿਸ਼ਟੀ ਦੀ ਸਿਰਜਣ ਕਰਨ ਹਾਰਾ ਹੈ। ਸਾਰੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ ਐਸਾ ਉਹ ਪਰਮੇਸ਼ਰ ਹੈ। ਨਾਨਕ ਹਉ ਪਿਰ ਭਾਲੀ ਆਪਣਾ। ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਧ ਸੰਗਤ ਜੀ ਪਹਿਲਾਂ ਜਗਿਆਸੂ ਜਨ ਦੁਆਰਾ ਬੇਨਤੀ ਕੀਤੀ ਹੈ, ਅੱਗੋਂ ਹੁਣ ਮਹਾਤਮਾ ਰੂਪ ਸਖੀ ਇਹ ਬਚਨ ਕਰਦੇ ਹੈ ਕਿ ਜਿਸ ਪਰਮੇਸ਼ਰ ਦੀ ਅਸਾਂ ਨੇ ਪ੍ਰਾਪਤੀ ਕੀਤੀ ਹੈ, ਜਿਸ ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਦੇ ਤਾਈ ਅਸੀਂ ਭਾਲ ਕਰਦੇ ਸਾਂ। ਸਤਿਗੁਰ ਨਾਲ ਦਿਖਾਲਿਆ। ਪੂਰੇ ਸਤਿਗੁਰਾਂ ਨੇ ਨਾਲ ਹੀ ਸਾਨੂੰ ਦਿਖਾ ਦਿੱਤਾ ਹੈ, ਸਾਖਸ਼ਾਤ ਕਰਕੇ ਦੀਦਾਰ ਕਰਵਾ ਦਿੱਤੇ ਹੈ। ਗਰੀਬ ਨਵਾਜ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦੇ ਕਰਕੇ ਸਾਨੂੰ ਐਸਾ ਨਿਵਾਜਿਆ ਕਿ ਵਾਹਿਗੁਰੂ ਦਾ ਸਰੂਪ ਸਾਡੇ ਹਿਰਦੇ ਦੇ ਅੰਦਰ ਹੀ ਹੈ, ਕਿ ਪਰਮੇਸ਼ਰ ਦਾ ਸਰੂਪ ਸਾਡੇ ਹਿਰਦੇ ਘਰ ਦੇ ਅੰਦਰ ਹੀ ਵਿਆਪਕ ਹੈ। ਸਤਿਗੁਰ ਨਾਲ ਦਿਖਾ ਲਿਆ। ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ, ਜੀਵ ਦੇ ਹਿਰਦੇ ਅੰਦਰ ਉਹ ਪਰਮੇਸ਼ਰ ਦਾ ਸਰੂਪ ਹੈ, ਪਰ ਆਪਣੇ ਆਪ ਤਾਂ ਨਹੀਂ ਨਾ ਜਾਣ ਸਕਦਾ। ਅਗਿਆਤ ਜੀਵ ਆਪਣੇ ਸ਼ਕਤੀ ਦੁਆਰਾ, ਸ਼ਕਤੀ ਬਿਰਤੀ ਦੁਆਰਾ ਨਹੀਂ ਨਾ ਜਾਣ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਨ, ਹਉਮੈ ਦਾ ਪਰਦਾ ਲਾ ਦੇਣ, ਭਰਮ ਦੇ ਪਰਦੇ ਹਟਾ ਦੇਣ, ਤਾਂ ਪਰਮੇਸ਼ਰ ਦਾ ਸਰੂਪ ਹਿਰਦੇ ਵਿੱਚੋਂ ਹੀ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਗਟ ਹੋ ਜਾਂਦਾ ਹੈ। ਜਿਵੇਂ ਹਜ਼ੂਰ ਦਾ ਫਰਮਾਨ ਆਉਂਦਾ, ਕੀਓ ਸਿੰਗਾਰ ਮਿਲਨ ਕੈ ਤਾਈ, ਹਰ ਨਾ ਮਿਲੈ ਜਗ ਜੀਵਨ ਗੁਸਾਈ। ਕਹਿੰਦੇ ਜੇ ਜਗਤ ਨੂੰ ਜੀਵਨ ਦਾਨ ਦੇਣ ਵਾਲਾ ਮਾਲਕ ਪਰਮੇਸ਼ਰ ਨਾ ਮਿਲਿਆ ਤੇ ਫਿਰ ਦੁਨੀਆ ਦੇ ਕਰਮ ਕਾਂਡਾਂ ਰੂਪੀ ਸ਼ਿੰਗਾਰ ਕਰਨ ਦਾ ਭਲਾ ਕੀ ਲਾਭ ਹੋਇਆ? ਕੋਈ ਲਾਭ ਨਹੀਂ ਹੈ। ਜਿਨ੍ਹਾਂ ਨੇ ਸਾਧ ਸੰਗਤ ਜੀ ਹਿਰਦੇ ਕਰਕੇ ਆਪਣੇ ਜੀਵਨ ਨੂੰ ਸੰਵਾਰਿਆ, ਹਿਰਦੇ ਕਰਕੇ ਜਿਨ੍ਹਾਂ ਨੇ ਸ਼ਿੰਗਾਰਿਆ, ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਸੰਨ ਕਰ ਲਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ ਹੈ, ਉਹਨਾਂ ਨੂੰ ਵਾਹਿਗੁਰੂ ਦਾ ਸਰੂਪ ਹਿਰਦੇ ਵਿੱਚੋਂ ਹੀ ਪ੍ਰਾਪਤ ਹੋ ਗਿਆ ਹੈ। ਹਜ਼ੂਰ ਜਗਿਆ
ਜਗਿਆਸੂ ਦਨ ਦੁਆਰਾ ਬੇਨਤੀ ਕਰਦੇ ਐ, ਹਉ ਖੜੀ ਨਿਹਾਲੀ ਬੰਦ ਕਹਿੰਦੇ ਨੇ ਰਸਤੇ ਨੂੰ, ਕਹਿੰਦੇ ਹਨ ਪਰਮਾਰਥ ਦੇ ਰਸਤੇ ਤੇ ਚੱਲ ਕੇ ਨਿਹਾਲਿਓ ਪਇਸ ਪਰਮੇਸ਼ਰ ਵਾਹਿਗੁਰੂ ਨੂੰ ਖੜ ਕੇ ਦੇਖ ਰਹੀ ਹਾਂ। ਮਤ ਨੂੰ ਸੱਜਣ ਆਵੇ, ਮਤਾ ਮੇਰਾ ਪਿਆਰਾ ਸੱਜਣ ਪਤੀ ਪਰਮੇਸ਼ਰ ਆ ਜਾਵੇ, ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ, ਇਉਂ ਜਗਿਆਸੂ ਦੁਆਰਾ ਬੇਨਤੀ ਕਰਦੇ ਹਨ। ਉਹ ਆਣ ਮਿਲਾਵੇ ਅੱਜ, ਕਹਿੰਦੇ ਕੋਈ ਵਾਹਿਗੁਰੂ ਦਾ ਪਿਆਰਾ ਅੱਜ ਮੈਨੂੰ ਆ ਕੇ ਮਿਲਾ ਦੇਵੇ ਸਾਂ। ਅੱਜ ਇਹ ਜੋ ਮੈਨੂੰ ਹੁਣ ਜੀਵਨ ਪ੍ਰਾਪਤ ਹੋਇਆ ਹੈ, ਮਾਨਸ ਜੀਵਨ, ਕੋਈ ਆਣ ਮਿਲਾਵੇ ਅੱਜ ਹੁਣ ਸ਼ੁਭ ਅਵਸਰ ਮੈਨੂੰ ਮਿਲਿਆ, ਇਸ ਕਰਕੇ ਹੁਣ ਕੋਈ ਪਰਮੇਸ਼ਰ ਦੇ ਤਾਂ ਮੈਨੂੰ ਮਿਲਾ ਦੇਵੇ ਸਾਂ। ਜਿਵੇਂ ਸਾਧ ਸੰਗਤ ਜੀ, ਜਿਵੇਂ ਕੋਈ ਮਨੁੱਖ ਨੂੰ ਭੁੱਖ ਲੱਗੀ ਹੋਵੇ ਨਾ, ਉਸ ਸਮੇਂ ਉਹ ਬਾਰ-ਬਾਰ ਕਹਿੰਦਾ ਕਿ ਹੁਣ ਮੈਨੂੰ ਭੁੱਖ ਲੱਗੀ ਹੈ, ਹੁਣ ਮੈਨੂੰ ਕੋਈ ਪਦਾਰਥ ਕੋਈ ਪਕਵਾਨ ਛਕਾਉਣਾ ਕਰੇ ਹਾਂ। ਅਤੇ ਰੱਜਿਆ ਹੋਇਆ ਜਿਹੜਾ ਜੀਵ ਹੁੰਦਾ ਸਾਧ ਸੰਗਤ ਜੀ, ਉਹਦੇ ਗਾੜੀ ਭਾਵੇਂ ਕਿੰਨੇ ਵੀ ਪਕਵਾਨ ਪਰੋਸ ਕੇ ਰੱਖ ਦਈਏ, ਉਹਨੇ ਉਹਦਾ ਮਨ ਚਾਹੁੰਦਾ ਨਹੀਂ, ਕਿਉਂਕਿ ਰੱਜਿਆ ਹੋਇਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਕੋਈ ਆਣ ਮਿਲਾਵੇ ਅੱਜ ਭਾਵ ਜੀਵਨ ਕਾਲ ਦੌਰਾਨ ਕੋਈ ਪਰਮੇਸ਼ਰ ਦੇ ਨਾਲ ਮੈਨੂੰ ਮਿਲਾ ਦੇਵੇ, ਜੀਵਨ ਕਾਲ ਹੁੰਦਿਆਂ ਹੋਇਆ। ਕਿਉਂਕਿ ਜਿਨ੍ਹਾਂ ਨੇ ਸਾਧ ਸੰਗਤ ਜੀ ਮੁਕਤੀ ਦੀ ਪ੍ਰਾਪਤੀ ਕੀਤੀ, ਉਹਨਾਂ ਨੇ ਜਿਉਂਦੇ ਜੀ ਹੀ ਮੁਕਤ ਹੋਣਾ ਕੀਤਾ। ਭਗਤ ਰਸਨਾ ਦੁਆਰਾ ਬਚਨ ਆਉਂਦੇ ਹਨ ਕਿ ਮਰਨ ਮੁਕਤ ਕਿੰਨਾਂ ਨੇ ਕਹਿੰਦੇ ਮਰ ਕੇ ਭਲਾ ਮੁਕਤੀ ਪਾਈ ਹੈ, ਕਿਸੇ ਨੇ ਨਹੀਂ। ਜੀਵਨ ਕਾਲ ਦੌਰਾਨ ਜਿਨ੍ਹਾਂ ਨੇ ਮੁਕਤ ਹੋ ਜਾਣਾ ਕੀਤਾ, ਜਿਨ੍ਹਾਂ ਨੇ ਕਾਲ ਦੀ ਲਪੇਟ ਵਿੱਚ ਨਹੀਂ ਆਵਣਾ ਕੀਤਾ, ਤਿਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕੀਤੀ ਹੈ। ਇਸ ਲਈ ਅੱਜ ਕਹਿੰਦੇ ਹੁਣ ਜੀਵਨ ਕਾਲ ਦੌਰਾਨ ਕੋਈ ਪਰਮੇਸ਼ਰ ਦਾ ਪਿਆਰਾ ਸਾਨੂੰ ਵਾਹਿਗੁਰੂ ਦੇ ਨਾਲ ਮਿਲਾ ਦੇਣਾ ਕਰੇ। ਮੈਂ ਫਿਰ ਮੇਲ ਮਿਲਾਵੇ, ਮੈਂ ਫਿਰ ਨਾਮ ਪਤੀ ਦਾ ਹੈ, ਪਤੀ ਪਰਮੇਸ਼ਰ ਦੇ ਮੇਲ ਦੇ ਵਿੱਚ ਮੈਨੂੰ ਮਿਲਾ ਦੇਵੇ। ਅਕਾਲ ਪੁਰਖ ਵਾਹਿਗੁਰੂ ਆਪ ਜੀ ਦਾ ਪਿਆਰਾ ਕੋਈ ਸਾਨੂੰ ਆਪ ਦੇ ਸਰੂਪ ਦੇ ਨਾਲ ਮਿਲਾ ਦੇਣਾ ਕਰੇ। ਹਉ ਜਿਉ ਕਰੀ ਤਿਸ ਬਿਟਹੁ ਚੌਖੰਨੀ ਹੈ, ਕਹਿੰਦੇ ਹਨ ਜਿਹੜਾ ਮੇਰਾ ਜੀਉ ਜਿੰਦ ਹੈ ਨਾ, ਮੈਂ ਉਹਦੇ ਤੋਂ ਵਿਟ ਹੋਂ ਭਾਵ ਕੁਰਬਾਨ ਕਰ ਦੇਵਾਂ। ਚੌਖੰਨੀ ਹੈ, ਖਨ ਕਰਕੇ, ਇਉਂ ਕਹਿ ਲਈਏ ਕਿ ਆਪਣਾ ਸਰੀਰ ਵੀ ਜਿਹੜਾ ਹੈ ਇਹ ਵੀ ਖੰਡ ਕਰਕੇ ਉਹਦੇ ਤੋਂ ਵਾਰ ਦੇਵਾਂ। ਜੇ ਕੋਈ ਵਾਹਿਗੁਰੂ ਦਾ ਪਿਆਰਾ ਪਰਮੇਸ਼ਰ ਦੇ ਨਾਲ ਮਿਲਾ ਦੇਵੇ, ਜੋ ਮੈਂ ਪੀ ਦਿਖਾਵੇ, ਜੋ ਮੇਰਾ ਪਿਆਰਾ ਪਰਮੇਸ਼ਰ ਵਾਹਿਗੁਰੂ ਹੈ, ਜੋ ਅਕਾਲ ਪੁਰਖ ਵਾਹਿਗੁਰੂ ਪੀਰੀ ਪਰਮੇਸ਼ਰ ਦੇ ਮੈਨੂੰ ਦੀਦਾਰ ਕਰਾ ਦੇਵੇ, ਜੋ ਮੈਂ ਪੀਰੀ ਦਿਖਾਵੇ, ਮੈਂ ਜੋ ਮੇਰੇ ਪਿਆਰੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਦਿਖਾ ਦੇਵੇ। ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਜਨ ਦੁਆਰਾ ਫਰਮਾਨ ਕਰਦੇ ਹੈ, ਕਹਿੰਦੇ ਹਨ ਕਿ ਆਪਣਾ ਸਰੀਰ ਵੀ ਟੁਕੜੇ ਕਰਾ ਕੇ ਉਹਦੇ ਤੋਂ ਵਾਰਨ ਦੇ ਅਸੀਂ ਤਿਆਰ ਹਾਂ, ਔਰ ਮਨ ਬੁੱਧ ਚਿੱਤ ਹੰਕਾਰ ਚਤੁਸ਼ਟਾ ਵੀ ਉਹਦੇ ਤੋਂ ਕਹਿੰਦੇ ਅਸੀਂ ਕੁਰਬਾਨ ਕਰ ਦਿੰਦੇ ਹਾਂ, ਉਹਦੇ ਤਾਈਂ ਅਰਪਣ ਕਰ ਦਿੰਦੇ ਹਾਂ। ਪਰ ਜਿਹੜਾ ਕੋਈ ਗੁਰਮੁਖ ਪਿਆਰਾ ਹੋਵੇ, ਮੈਂ ਫਿਰ ਦੇਖ ਦਿਖਾਵੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਤਾਈਂ ਸਾਨੂੰ ਦਿਖਾ ਦੇਣਾ ਕਰੇ। ਨਾਨਕ ਹਰ ਹੋਏ ਦਇਆਲ, ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਤੇ ਪਰਮੇਸ਼ਰ ਦਿਆਲੂ ਹੋਇਆ, ਜਿਨ੍ਹਾਂ ਤੇ ਵਾਹਿਗੁਰੂ ਨੇ ਦਇਆਲਤਾ ਕੀਤੀ ਹੈ, ਤਾਂ ਗੁਰ ਪੂਰਾ ਮਿਲਾਵੇ, ਤਾਂ ਪੂਰੇ ਸਤਿਗੁਰੂ ਜੀ ਦੇ ਮੇਲ ਵਿੱਚ ਮਿਲਾਇਆ। ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦਇਆ ਦੇ ਘਰ ਵਿੱਚ ਆ ਕੇ ਦਇਆਲਤਾ ਕੀਤੀ ਹੈ। ਕੈਸੀ ਦਇਆਲਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਪੂਰਬਲੇ ਜਿਹੜੇ ਨਿਸ਼ਕਾਮ ਕਰਮਾਂ ਦਾ ਅੰਗੂਰ ਸੀ, ਉਹ ਸਾਧ ਸੰਗਤ ਜੀ ਫੁੱਟ ਜਾਣਾ ਕੀਤਾ। ਅੰਗੂਰ ਫੁੱਟਣੇ ਕਰਕੇ ਪੂਰਬਲੇ ਨਿਸ਼ਕਾਮ ਕਰਮਾਂ ਦਾ ਪੂਰੇ ਸਤਿਗੁਰਾਂ ਦੇ ਨਾਲ ਮੇਲ ਦਿੱਤਾ ਹੈ। ਤਾਂ ਗੁਰ ਪੂਰਾ ਮਿਲਾਵੇ, ਪੂਰੇ ਸਤਿਗੁਰੂ ਜੀ ਦੇ ਨਾਲ ਤਾਂ ਮਿਲੇ ਹੈ ਜੇ ਪਰਮੇਸ਼ਰ ਨੇ ਦਇਆ ਦ੍ਰਿਸ਼ਟੀ ਕੀਤੀ ਹੈ। ਪਰਮਾਤਮਾ ਨੇ ਜੇ ਐਸੀ ਦਇਆਲਤਾ ਕੀਤੀ ਸਾਧ ਸੰਗਤ ਜੀ, ਨਹੀਂ ਤਾਂ ਅਧੂਰੇ ਗੁਰੂ ਦੇ ਲੜ ਲੱਗ ਜਾਂਦਾ ਹੈ, ਸੰਸਾਰ ਦੇ ਅੰਦਰ ਅਧੂਰੇ ਪਾਣ ਦੇ ਵਿੱਚ ਰਹਿ ਜਾਂਦਾ, ਜੀਵਨ ਕਦੇ ਉਹਦਾ ਕਿਰਤਾਰਥ ਹੁੰਦਾ ਹੀ ਨਹੀਂ ਹੈ। ਇਹ ਪੂਰੇ ਕਰਮਾਂ ਦੀ ਨਿਸ਼ਾਨੀ ਹੈ, ਪੂਰਬਲੇ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਜੋ ਪੂਰੇ ਸਤਿਗੁਰੂ ਜੀ ਦੀ ਸ਼ਰਨ ਪ੍ਰਾਪਤ ਹੋ ਰਹੀ ਹੈ। ਨਹੀਂ ਤਾਂ ਥਾਵਾਂ 'ਤੇ ਅਧੂਰੇ ਵੀ ਸਾਧ ਸੰਗਤ ਭੇਖਤਾਰੇ ਗੁਰੂ ਬਣ ਕਰਕੇ ਬੈਠੇ ਹੈ। ਭਾਵੇਂ
ਜੋ ਅਗਿਆਤ ਹੋਣੇ ਕਰਕੇ ਦੇਖਾ ਦਿਖਾਈ ਉਸ 'ਤੇ ਚਲੇ ਜਾਂਦੇ ਹਾਂ, ਪਰ ਜੀਵਨ ਦੀ ਕਰਤਾਰਤਾ ਕੇਵਲ ਪੂਰੇ ਸਤਿਗੁਰੂ ਜੀ ਸ਼ਰਨ ਵਿੱਚ ਹੀ ਹੋ ਸਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਹੈ, ਜਿਨ੍ਹਾਂ 'ਤੇ ਵਾਹਿਗੁਰੂ ਨੇ ਦਇਆਲਤਾ ਕੀਤੀ ਉਹ ਗੁਰਮੁਖ ਪਿਆਰੇ ਪੂਰੇ ਸਤਿਗੁਰੂ ਜੀ ਨਾਲ ਮਿਲੇ ਹਨ। ਅੰਤਰ ਜੋਰ ਹਉਮੈ ਤਨ ਮਾਇਆ। ਸਾਧ ਸੰਗਤ ਜੀ ਜਿਨ੍ਹਾਂ ਦੇ ਹਿਰਦੇ ਅੰਦਰ ਸਰੀਰ ਦੀ ਹੰਗਤਾ, ਪਦਾਰਥਾਂ ਦੀ ਮਮਤਾ ਦਾ ਜਾਂ ਫਿਰ ਹਉਮੈ ਦਾ ਜ਼ੋਰ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਤਨ ਮਾਇਆ। ਜਿਹੜਾ ਤਨ ਹੈ ਉਹ ਵੀ ਮਾਇਆ ਦੀ ਕਤਰਤਾ ਵਿੱਚ ਲੱਗਾ ਰਹਿੰਦਾ ਹੈ। ਹਰ ਸਮੇਂ ਤਨ ਜਿਹੜਾ ਹੈ ਮਾਇਆ ਦੇ ਵਿੱਚ ਹੀ ਲੱਗਾ ਰਹਿੰਦਾ ਹੈ, ਮਾਇਕੇ ਪਦਾਰਥਾਂ ਦੇ ਵਿੱਚ ਹੀ ਪਰਚਿਆ ਰਹਿੰਦਾ ਹੈ। ਕੂੜੀ ਆਵੇ ਜਾਏ। ਹਜ਼ੂਰ ਨੇ ਫਰਮਾਨ ਕੀਤਾ ਉਸ ਸੰਸਾਰ ਦੇ ਅੰਦਰ ਕੂੜੀ ਝੂਠੀ ਮਾਇਆ ਵਿੱਚ ਲੱਗਣੇ ਕਰਕੇ ਆਵੇ ਜਾਏ, ਜਗਤ ਵਿੱਚ ਆ ਜਾਂਦੇ ਆ ਅਤੇ ਮੌਤ ਦੇ ਮਾਰੇ ਹੋਏ ਚਲੇ ਜਾਂਦੇ ਹਨ। ਸਤਿਗੁਰ ਕਾ ਫਰਮਾਇਆ ਮਨ ਨਾ ਸਕੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਸਤਿਗੁਰੂ ਜੀ ਦਾ ਫਰਮਾਨ ਕੀਤਾ ਹੋਇਆ ਉਹਨਾਂ ਨੇ ਮੰਨ ਨਾ ਸਕਿਆ। ਜੀਵਨ ਕਾਲ ਵਿੱਚ ਉਹ ਮੰਨ ਨਾ ਸਕੇ, ਇਸ ਕਰਕੇ ਜਗਤ ਵਿੱਚ ਜਨਮ ਧਾਰਦੇ ਤੇ ਮਰਦੇ ਰਹਿੰਦੇ ਹੈ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਨੂੰ ਹਿਰਦੇ ਕਰਕੇ ਨਹੀਂ ਮੰਨਿਆ, ਮਹਾਰਾਜ ਸੱਚੇ ਪਾਤਸ਼ਾਹੀ ਤੋਂ ਬੇਮੁਖ ਹੋ ਕਰਕੇ ਰਹੇ ਹੈ, ਹਜ਼ੂਰ ਕਹਿੰਦੇ ਉਹਨਾਂ ਨੇ ਫਿਰ ਬਾਰ-ਬਾਰ ਜਨਮ ਅਤੇ ਮਰਨ ਦੇ ਵਿੱਚ ਹੀ ਪੈਣਾ ਕੀਤਾ। ਜਿਵੇਂ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹੀ ਦਾ ਬਚਨ ਨਹੀਂ ਨਾ ਮੰਨ ਸਕਿਆ ਮੂਲਾ ਖਾਤਰੀ, ਤੇ ਫਿਰ ਕਿੰਨਾ ਸਮਾਂ ਸਾਧ ਸੰਗਤ ਜਿਹੜੀਆਂ ਜੂਨਾਂ ਦੇ ਵਿੱਚ ਹੀ ਪੈਣਾ ਪਿਆ ਸੀ ਸਤਿਗੁਰੂ ਜੀ ਤੋਂ ਬੇਮੁਖ ਹੋਣੇ ਕਰਕੇ। ਪਹਿਲਾਂ ਆਖ ਦਾ ਦਿੱਤਾ ਸੀਗਾ ਕਿ ਜਿਹੜਾ ਮਰਨਾ ਹੈ ਇਹ ਝੂਠ ਹੈ, ਮਰਨਾ ਜਿਹੜਾ ਸੱਚ ਹੈ ਤੇ ਜਿਉਣਾ ਝੂਠ ਹੈ। ਲਿਖ ਕੇ ਤਾਂ ਦੇ ਦਿੱਤਾ ਸੀ ਪਰ ਨਿਸ਼ਚੇ ਕਰਕੇ ਨਾ ਜਾਣ ਸਕਿਆ, ਸਤਿਗੁਰਾਂ ਦੇ ਬਚਨਾਂ ਦੀ ਕਮਾਈ ਨਾ ਕਰ ਸਕਿਆ। ਇਸ ਕਰਕੇ ਸਤਿਗੁਰੂ ਜੀ ਤੋਂ ਬੇਮੁਖ ਹੋਣੇ ਕਰਕੇ ਸਾਧ ਸੰਗਤ ਜੀ ਭਟਕਣਾ ਪੈਂਦਾ ਹੈ। ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਧ ਸੰਗਤ ਲਾਹੌਰ ਦੇ ਵਿੱਚ ਜਾ ਕੇ ਜੋ ਲਾਹੌਰੀਆਂ ਨੂੰ ਸਰਾਪ ਦਿੱਤਾ ਸੀ ਨਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਜਿਹੜੇ ਗਊ ਵੱਧ ਕਰਦੇ ਸਨ, ਗਊਆਂ ਦੀ ਹੱਤਿਆ ਕਰਦੇ ਸਨ। ਤੇ ਸਾਧ ਸੰਗਤ ਜੀ ਐਸੇ ਨਿਰਬੁੱਧ ਜੀਵਾਂ ਤੇ ਹੱਤਿਆ ਕਰਨ ਵਾਲੇ ਕੋ ਕਰਕੇ ਮਾਰਨ ਵਾਲਿਆਂ ਨੂੰ ਹਜ਼ੂਰ ਨੇ ਇਹ ਐਸਾ ਮਹਾਰਾਜ ਸੱਚੇ ਪਾਤਸ਼ਾਹ ਨੇ ਵਚਨ ਕਰਕੇ ਸਰਾਪ ਦੇ ਦਿੱਤਾ ਸੀਗਾ। ਤੇ ਸਵਾ ਪਹਿਰ ਲਗਾਤਾਰ ਆਪਸ ਵਿੱਚ ਲੜਦਿਆਂ ਹੋਇਆਂ ਮਰਦੇ ਸਨ, ਇੱਕ ਦੂਜੇ ਨੂੰ ਕੱਟ ਵੱਢ ਦਿੰਦੇ ਸਨ, ਝਗੜਦੇ ਰਹਿੰਦੇ ਸਨ। ਸਤਿਗੁਰਾਂ ਨੇ ਸਰਾਪ ਦਿੱਤਾ ਸੀ ਤੇ ਹਜ਼ੂਰ ਦੇ ਸਰਾਪੇ ਹੋਏ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ। ਜਦੋਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਗਮਨ ਕਰਨ ਲੱਗੇ ਸਨ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਸਤਿਗੁਰੂ ਜੀ ਦੀ ਸ਼ਰਨ ਵਿੱਚ ਉਦੋਂ ਵੀ ਆਏ ਸਨ ਲਾਹੌਰੀਏ, ਤੇ ਕਹਿਣ ਲੱਗੇ ਮਹਾਰਾਜ ਸਾਨੂੰ ਸਰਾਪ ਮੁਕਤ ਕਰੋ। ਤੇ ਹਜ਼ੂਰ ਕਹਿੰਦੇ ਸਿੱਖੀ ਧਾਰਨ ਕਰੋ, ਅੱਗੇ ਵਾਸਤੇ ਪ੍ਰਣ ਕਰੋ ਕਿ ਇਹ ਗਊ ਹੱਤਿਆ ਨਹੀਂ ਕਰਿਆ ਕਰਾਂਗੇ। ਤੇ ਕਹਿਣ ਲੱਗੇ ਮਹਾਰਾਜ ਸਿੱਖੀ ਤਾਂ ਨਹੀਂ ਅਸੀਂ ਕਮਾ ਸਕਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੁਹਾਡਾ ਸਰਾਪ ਵੀ ਨਹੀਂ ਬਖਸ਼ਿਆ ਜਾ ਸਕਦਾ। ਤੇ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਖਡੂਰ ਸਾਹਿਬ ਦੀ ਪਾਵਨ ਧਰਤੀ 'ਤੇ। ਕਹਿਣ ਲੱਗੇ ਮਹਾਰਾਜ ਵੱਡੇ ਸਤਿਗੁਰਾਂ ਨੇ ਸਾਨੂੰ ਸਰਾਪ ਦਿੱਤਾ ਸੀ, ਕਿਰਪਾ ਕਰੋ ਸਾਨੂੰ ਬਖਸ਼ ਲਓ। ਤੇ ਹਜ਼ੂਰ ਨੇ ਬਚਨ ਕੀਤਾ ਕਿ ਵੱਡੇ ਸਤਿਗੁਰਾਂ ਦੇ ਸਰਾਪੇ ਹੈ। ਤੇ ਕਹਿਣ ਲੱਗੇ ਸਿੱਖੀ ਧਾਰਨ ਕਰੋ, ਸਿੱਖੀ ਕਮਾਵੋ, ਜੋ ਸਾਡੇ ਬਚਨਾਂ ਅਨੁਸਾਰ ਜੀਵਨ ਨਿਰਵਾਹ ਕਰੋ, ਫਿਰ ਤੁਹਾਨੂੰ ਸਰਾਪ ਦੀ ਮੁਕਤੀ ਹੋ ਜਾਵੇਗੀ। ਫਿਰ ਇਹਨਾਂ ਨੇ ਸਾਧ ਸੰਗਤ ਇਨਕਾਰ ਕਰ ਦਿੱਤਾ ਸੀ ਲਾਹੌਰੀਆ ਨੇ, ਕਹਿੰਦੇ ਮਹਾਰਾਜ ਤੁਹਾਡੀ ਸਿੱਖੀ ਤਾਂ ਨਹੀਂ ਕਮਾ ਸਕਦੇ। ਤੇ ਸਤਿਗੁਰੂ ਜੀ ਕਹਿੰਦੇ ਫਿਰ ਅਸੀਂ ਸਰਾਪ ਵੀ ਮੁਕਤ ਨਹੀਂ ਕਰ ਸਕਦੇ। ਫਿਰ ਤੀਸਰੇ ਪਾਤਸ਼ਾਹ ਧੰਨਗੜ ਸਤਿਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਸਨ ਸ੍ਰੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ 'ਤੇ। ਤੇ ਘਿਆ ਕੇ ਬੇਨਤੀਆਂ ਕੀਤੀਆਂ ਮਹਾਰਾਜ ਅਕਾਰਨ ਹੀ ਮਹਾਰਾਜ ਸਰਾਫੇ ਹੋਏ ਅਸੀਂ ਮਹਾਰਾਜ ਲੜਦੇ ਹੋਏ ਝਗੜਦੇ ਹੋ ਆਪਸ ਵਿੱਚ ਲੜ ਮਰ ਜਾਂਦੇ ਆ, ਕਿਰਪਾ ਕਰਕੇ ਮਹਾਰਾਜ ਸਾਨੂੰ ਬਖਸ਼ ਲਓ। ਤੁਹਾਡੇ ਤੋਂ ਬਿਨਾਂ ਮਹਾਰਾਜ ਕੌਣ ਸਾਨੂੰ ਬਖਸ਼ਣ ਵਾਲਾ ਹੈ। ਉਸ ਸਮੇਂ ਲਾਹੌਰ ਚੂਨਾ ਮੰਡੀ ਵਿੱਚ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹੀ ਦਾ ਅਵਤਾਰ ਹੋ ਗਿਆ ਸੀਗਾ। ਤੇ ਹਜ਼ੂਰ ਨੇ ਸਾਧ ਸੰਗਤ ਨਿਵਾਜਣ ਦੇ ਵਾਸਤੇ ਗੌਰ ਤੀਜੀ ਪੀੜ੍ਹੀ ਟਿਕਿਆ ਕਿ ਹੱਥ ਇਹਨਾਂ ਵਿਚਾਰੇ। ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਇਹਨਾਂ ਬਪੜਿਆਂ ਦੇ ਹੱਥ ਵਿੱਚ ਕੀ ਹੈ।
ਆਪ ਤਾਂ ਨਹੀਂ ਨਾ ਜਾਣ ਬੁੱਝ ਕਰਕੇ ਕਰ ਰਹੇ। ਤੇ ਹਜ਼ੂਰ ਨੇ ਫਿਰ ਬਚਨ ਕੀਤਾ, ਭਾਈ ਸਮਾਂ ਹੈ, ਸਿੱਖੀ ਕਮਾ ਲਵੋ, ਤੁਸੀਂ ਸਰਾਪ ਮੁਕਤ ਹੋ ਜਾਵੋਗੇ। ਤੇ ਫਿਰ ਸਤਿਗੁਰੂ ਜੀ ਦਾ ਬਚਨ ਮੰਨਿਆ ਸੀ, ਸਿੱਖੀ ਧਾਰਨ ਕੀਤੀ, ਅੱਗੇ ਵਾਸਤੇ ਪ੍ਰਣ ਕੀਤਾ ਸੀ ਕਿ ਅਸੀਂ ਐਸੀ ਹੱਤਿਆ ਨਹੀਂ ਕਰਿਆ ਕਰਾਂਗੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਰਾਪ ਮੁਕਤ ਕੀਤਾ ਸੀਗਾ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਫਰਮਾ ਰਹੇ ਹਨ, ਸਤਿਗੁਰ ਕਾ ਫਰਮਾਇਆ ਮਨ ਨਾ ਸਕੀ। ਹਜ਼ੂਰ ਕਹਿੰਦੇ ਹਨ, ਜਗਤ ਦੇ ਜੀਵਾਂ ਨੇ ਸਤਿਗੁਰੂ ਜੀ ਦਾ ਕੀਤਾ ਹੋਇਆ ਫਰਮਾਨ, ਸਤਿਗੁਰਾਂ ਦਾ ਜੋ ਬਖਸ਼ਿਆ ਹੋਇਆ ਉਪਦੇਸ਼ ਹੈ, ਹਿਰਦੇ ਕਰਕੇ ਮੰਨਿਆ ਨਹੀਂ ਹੈ। ਉੱਤਰ ਦਰਿਆ ਨਾ ਜਾਏ, ਜਿਸ ਕਰਕੇ ਕਠਿਨ ਸੰਸਾਰ ਸਮੁੰਦਰ ਤੋਂ ਤਰਿਆ ਨਹੀਂ ਜਾਂਦਾ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਜੇ ਉਪਦੇਸ਼ ਕਮਾਇਆ ਜਾਵੇ, ਗਰੀਬ ਨਵਾਜ ਸਤਿਗੁਰੂ ਜੀ ਜੋ ਉਪਦੇਸ਼ ਦਿੰਦੇ ਹੈ, ਸਤਿਗੁਰੂ ਜੀ ਜੋ ਵਚਨ ਕਰਦੇ ਹਨ ਕਿ ਸਿੱਖਾ ਗੁਰੂ ਕੀ ਸ਼ਰਨ ਧਾਰਨ ਕਰ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੇ ਲੱਗ ਜਾਏ, ਨਾਮ ਰੂਪ ਬੇੜੇ ਵਿੱਚ ਅਸਵਾਰ ਹੋ ਜਾਏ, ਸਤਿਗੁਰੂ ਜੀ ਭਵ ਸਾਗਰ ਤੋਂ ਪਾਰ ਕਰ ਦੇਣਗੇ। ਤੇ ਜੇ ਸਿੱਖ ਕਹੇ ਕਿ ਨਾ ਮਹਾਰਾਜ ਮੇਰੇ ਤੋਂ ਸਿੱਖੀ ਨਹੀਂ ਕਮਾਈ ਜਾਂਦੀ, ਮਹਾਰਾਜ ਜੀ ਪੰਜਾਂ ਕਕਾਰਾਂ ਦਾ ਭਾਰ ਮੇਰੇ ਤੋਂ ਝੱਲਿਆ ਨਹੀਂ ਜਾਂਦਾ, ਤੇ ਸਤਿਗੁਰੂ ਜੀ ਭਲਾ ਕਿਵੇਂ ਸਿੱਖ ਨੂੰ ਪਾਰ ਕਰ ਸਕਦੇ ਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪ ਜੀ ਦਾ ਵਚਨ ਨਿਸ਼ਚੈ ਕਰਕੇ ਮੰਨਿਆ ਹੈ, ਵਾਹਿਗੁਰੂ ਨਾਮ ਰੂਪੀ ਬੇੜੇ ਵਿੱਚ ਜੋ ਅਸਵਾਰ ਹੋ ਗਏ, ਉਹਨਾਂ ਨੂੰ ਸਤਿਗੁਰਾਂ ਨੇ ਪਾਰ ਕਰ ਦਿੱਤਾ, ਮੁਕਤੀ ਰੂਪ ਕਿਨਾਰੇ 'ਤੇ ਸਤਿਗੁਰਾਂ ਨੇ ਪਹੁੰਚਾਇਆ ਹੈ। ਪਰ ਜੇ ਸਿੱਖ ਕਹੀ ਜਾਵੇ ਕਿ ਮਹਾਰਾਜ ਇਹ ਤਾਂ ਬੜੇ ਭਾਰੇ ਲੱਗਦੇ, ਮੈਨੂੰ ਤੁਹਾਡੇ ਕਕਾਰ ਵੀ ਬੜੇ ਭਾਰੇ ਲੱਗਦੇ ਹੈ, ਤੇ ਫਿਰ ਸਤਿਗੁਰੂ ਜੀ ਦਾ ਕੋਈ ਦੋਸ਼ ਤਾਂ ਨਹੀਂ ਨਾ ਹੋਇਆ। ਕਿਉਂਕਿ ਪਹਿਲਾ ਮਰਜ਼ਾਦਾ ਹੈ, ਮਰਜ਼ਾਦਾ ਵਿੱਚੋਂ ਹੀ ਪ੍ਰੇਮ ਉਤਪੰਨ ਹੁੰਦਾ ਹੈ, ਤੇ ਪ੍ਰੇਮ ਦੇ ਵਿੱਚੋਂ ਗਿਆਨ, ਗਿਆਨ ਦੁਆਰਾ ਹੀ ਪ੍ਰਕਾਸ਼ ਹਿਰਦੇ ਵਿੱਚ ਆਉਂਦਾ ਹੈ। ਜੋ ਸਤਿਗੁਰੂ ਜੀ ਨੇ ਮਰਜ਼ਾਦਾ ਕਾਇਮ ਕੀਤੀ ਹੈ ਨਾ, ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਗਰੀਬ ਨਵਾਜ ਸਤਿਗੁਰਾਂ ਨੇ ਇਹ ਮਰਜ਼ਾਦਾ ਪਰਪੱਕ ਕਰ ਦਿੱਤੀ ਹੈ ਕਿ ਜਿਸ ਨੇ ਸਾਡੀ ਸਿੱਖੀ ਕਮਾਉਣੀ ਹੈ ਨਾ, ਖਾਲਸਾ ਜੀ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਪੰਜਾਂ ਕਕਾਰਾਂ ਦੇ ਧਾਰਨੀ ਬਣੋ, ਰਹਿਤ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰੋ, ਨਿਤਨੇਮ ਦੇ ਧਾਰਨੀ ਬਣੋ, ਤਾਂ ਕਹਿੰਦੇ ਸਾਡੀ ਸਿੱਖੀ ਕਮਾਈ ਜਾ ਸਕਦੀ ਹੈ। ਤਾਂ ਅਸਲ ਕਹਿੰਦੇ ਸਿੱਖ ਬਣ ਕਰਕੇ ਭਵ ਸਾਗਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇਹ ਸਤਿਗੁਰਾਂ ਨੇ ਸਾਧ ਸੰਗਤ ਜੀ ਮਰਜ਼ਾਦਾ ਕਾਇਮ ਕੀਤੀ ਹੈ। ਪਰ ਫਿਰ ਵੀ ਅਸੀਂ ਕਹੀ ਜਾਏ ਕਿ ਨਹੀਂ ਸਾਡਾ ਤਾਂ ਮਨ ਸਾਫ਼ ਹੈ ਜੀ, ਅਸੀਂ ਕਿਹੜਾ ਕੋਈ ਨਸ਼ਾ ਪਤਾ ਖਾਂਦੇ ਆ, ਤੇ ਫਿਰ ਸਤਿਗੁਰੂ ਜੀ ਦਾ ਵਚਨ ਤਾਂ ਨਹੀਂ ਨਾ ਆਪਾਂ ਮੰਨਦੇ, ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਤਾਂ ਨਹੀਂ ਨਾ ਫਿਰ ਆਪਾਂ ਕਮਾ ਰਹੇ। ਕੇਵਲ ਕਹਿਣੇ ਮਾਤਰ ਹੀ ਸਿੱਖ ਆਣਾ ਕਿ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਸਿੱਖ ਹਾਂ, ਇਹ ਸਾਡਾ ਤਾਂ ਸਿੱਖਾਂ ਦੇ ਘਰ ਵੀ ਜਨਮ ਹੋਇਆ, ਫਿਰ ਤਾਂ ਐਵੇਂ ਝੂਠਾ ਮਾਣ ਦੇ ਨਾਲ ਆਖੀ ਜਾਂਦੇ ਆ, ਪਰ ਸਤਿਗੁਰੂ ਜੀ ਦਾ ਵਚਨ ਤਾਂ ਨਹੀਂ ਨਾ ਕਮਾ ਰਹੇ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਵਚਨ ਨਹੀਂ ਮੰਨਣਾ ਕੀਤਾ, ਦੁੱਤਰ ਤਰਿਆ ਨਾ ਜਾਏ, ਉਹਨਾਂ ਤੋਂ ਕਠਿਨ ਸੰਸਾਰ ਸਮੁੰਦਰ ਤਰਿਆ ਨਹੀਂ ਜਾ ਸਕਦਾ। ਉਹ ਸੰਸਾਰ ਤੋਂ ਭਵ ਸਾਗਰ ਤੋਂ ਪਾਰ ਨਹੀਂ ਹੋ ਸਕੇ ਜਿਨ੍ਹਾਂ ਨੇ ਸਤਿਗੁਰੂ ਜੀ ਦਾ ਵਚਨ ਨਹੀਂ ਮੰਨਿਆ। ਨਦਰ ਕਰੇ ਜਿਸ ਆਪਣੀ, ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਤੇ ਆਪਣੀ ਕਿਰਪਾ ਦੀ ਨਜ਼ਰ ਕਰ ਦਿੰਦਾ ਹੈ, ਉਹ ਚੱਲੇ ਸਤਿਗੁਰ ਭਾਏ, ਉਹ ਵਡਭਾਗਾ ਪੁਰਖ ਸਤਿਗੁਰੂ ਜੀ ਦੇ ਭਾਣੇ ਵਿੱਚ ਚੱਲਦਾ ਹੈ। ਭਾਏ ਸਤਿਗੁਰੂ ਜੀ ਦੇ ਚਰਨਾਂ ਦਾ ਪ੍ਰੇਮ ਹਿਰਦੇ ਅੰਦਰ ਧਾਰਨ ਕਰਕੇ ਜੀਵਨ ਨਿਰਵਾਹ ਕਰਦਾ ਹੈ। ਸਤਿਗੁਰ ਕਾ ਦਰਸ਼ਨ ਸਫਲ ਹੈ। ਹਜ਼ੂਰ ਕਹਿੰਦੇ ਹਨ ਸਤਿਗੁਰੂ ਜੀ ਦਾ ਜੋ ਦਰਸ਼ਨ ਹੈ ਨਾ, ਫਲਾਂ ਦੇ ਸਹਿਤ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਦੇ ਨਾਲ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ, ਜੀਵਨ ਦਾ ਕਰਤਾਰਤ ਮਿਲ ਜਾਂਦੀ ਹੈ। ਜੋ ਇੱਛੈ ਸੋ ਫਲ ਪਾਏ, ਸਤਿਗੁਰਾਂ ਦੇ ਕੈਸੀ ਦਰਸ਼ਨਾਂ ਦੀ ਮਹਾਨਤਾ ਹੈ, ਜੋ ਇੱਛਾ ਸੋ ਫਲ ਪਾਏ। ਜੋ ਵੀ ਸਿੱਖ ਮਨ ਵਿੱਚ ਇੱਛਾ ਕਰਦਾ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰ ਕਰਕੇ ਹੀ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰਾਂ ਦੇ ਦਰਸ਼ਨਾਂ ਦੀ ਹੀ ਕਿੰਨੀ ਮਹਾਨਤਾ ਹੈ। ਤੇ ਸਾਧ ਸੰਗਤ ਜੀ, ਗੁਰੂ ਕੀ ਬਾਣੀ ਇੱਕ ਇੱਕ ਅੱਖਰ ਸਤਿਗੁਰਾਂ ਦਾ, ਇਹ ਸਾਧ ਸੰਗਤ ਜੀ ਸੱਚ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਇੱਕ ਅੱਖਰ ਬਾਣੀ ਜੋ ਗੁਰੂ ਸਰੂਪ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਸਰੂਪ ਹਨ।
ਤੇ ਨਿਰੰਕਾਰ ਸਤਿਗੁਰੂ ਜੀ ਦੀ ਬਾਣੀ ਕਦੇ ਝੂਠ ਤਾਂ ਨਹੀਂ ਨਾ ਬੋਲਦੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਹੈ, ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛਾ ਸੋ ਫਲ ਪਾਏ। ਹੇ ਸਿੱਖਾ, ਸਤਿਗੁਰੂ ਜੀ ਦਾ ਦਰਸ਼ਨ ਫਲਾਂ ਦੇ ਸਹਿਤ ਹੈ, ਜੋ ਵੀ ਇੱਛਾ ਕਰੇ ਉਹ ਪ੍ਰਾਪਤ ਕਰ ਸਕਦਾ ਹੈ। ਫਿਰ ਸਾਧ ਸੰਗਤ ਜੀ, ਘਾਟਾਂ ਤਾਂ ਸਾਡੇ ਵਿੱਚ ਹੀ ਹੋ ਸਕਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਦਾਤਾਂ ਦੇਣ ਦੇ ਸਮਰੱਥ ਹੈ, ਸਾਨੂੰ ਲੈਣ ਦੀ ਅਜੇ ਤੱਕ ਜਾਚ ਨਹੀਂ ਆਈ। ਔਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਤਾਂ ਮਹਾਰਾਜ ਸਾਹਿਬ ਜੀ ਫਰਮਾਨ ਕਰ ਰਹੇ, ਜੋ ਇੱਛਾ ਸੋ ਫਲ ਪਾਏ। ਮਨ ਵਿੱਚ ਜਿੱਦਾਂ ਦੀ ਭਾਵਨਾ ਹੁੰਦੀ ਹੈ, ਸਤਿਗੁਰੂ ਜੀ ਉੱਦਾਂ ਦੀ ਦਾਤ ਦੇ ਦਿੰਦੇ ਹਨ। ਜੈਸੀ ਜੈਸੀ ਭਾਵ ਤੈਸੀ ਕਾਮਨਾ ਪੁਜਾਵਈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਜਿੱਦਾਂ ਦੀ ਮਨ ਵਿੱਚ ਕਾਮਨਾ ਹੋਵੇ, ਹਿਰਦੇ ਅੰਦਰ ਪਿਆਰ ਹੋਵੇ, ਸਤਿਗੁਰੂ ਜੀ ਉੱਦਾਂ ਹੀ ਪੂਰੇ ਕਰ ਦਿੰਦੇ ਹੈ, ਜਿੱਦਾਂ ਦਾ ਹਿਰਦੇ ਅੰਦਰ ਪਿਆਰ ਹੋਵੇ। ਇਸ ਲਈ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ, ਸਤਿਗੁਰਾਂ ਦੇ ਦੀਦਾਰ ਕਰਨੇ ਮਾਤਰ ਹੀ ਭਾਵਨਾ ਦੇ ਨਾਲ ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਸਰੂਪ ਜਾਣ ਕੇ ਮੰਨਿਆ ਹੈ, ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਅਸੀਂ ਉਹਨਾਂ ਦੇ ਚਰਨੀ ਲੱਗਦੇ ਹਾਂ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਸਰੂਪ ਜਾਣ ਕੇ ਮੰਨਿਆ ਹੈ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨਿਰਗੁਣ ਦਾ ਸਰਗੁਣ ਸਰੂਪ ਮੰਨਿਆ ਕਿ ਪਰਮੇਸ਼ਰ ਆਪ ਜੀ ਸਰਗੁਣ ਸਰੂਪ ਦੇ ਵਿੱਚ ਪ੍ਰਗਟ ਹੋਏ ਹੋ। ਕਿ ਮਹਾਰਾਜ ਆਪ ਜੀ ਸਾਡੇ ਲਈ ਕਲਿਆਣਕਾਰੀ ਹੋ। ਨਾਨਕ ਤਾਤਾ ਦਾਸ ਹੈ। ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਹੈ। ਹਜ਼ੂਰ ਨੇ ਬਚਨ ਕੀਤਾ, ਕਹਿੰਦੇ ਉਹਨਾਂ ਦੇ ਦਾਸ ਅਸੀਂ ਬਣਦੇ ਹਾਂ ਜੇ ਅਨਦਿਨ ਰਹਿ ਲਿਵ ਲਾਏ। ਜਿਹੜੇ ਗੁਰਮੁਖ ਪਿਆਰੇ ਰਾਤ ਦਿਨ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾ ਕੇ ਰੱਖਦੇ ਹੈ, ਨਾਨਕ ਤਾ ਕਾ ਦਾਸ ਹੈ, ਉਹਨਾਂ ਦੇ ਅਸੀਂ ਦਾਸ ਬਣ ਕੇ ਰਹਿੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ, ਜੋ ਰਾਤ ਵੀ ਦਿਨੇ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਲਾਈ ਰੱਖਦੇ ਹੈ, ਆਪਣੇ ਮਨ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ ਰੱਖਦੇ ਹਨ, ਤੇ ਇਹਨਾਂ ਗੁਰਮੁਖਾਂ ਦੇ ਅਸੀਂ ਦਾਸ ਹਾਂ। ਉਹਨਾਂ ਗੁਰਮੁਖ ਪਿਆਰਿਆਂ ਤੋਂ ਵਾਰ ਨਹੀਂ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸਾਉਣ, ਸਤਿਗੁਰਾਂ ਦੇ ਬਚਨਾਂ ਦੀ ਪਾਲਣਾ ਕਰਕੇ ਜੀਵਨ ਦੇ ਵਿੱਚ ਕਮਾ ਕੇ ਜੀਵਨ ਕਰਤਾਰਥ ਕਰ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣਹਾਰ ਹੋ, ਕਿਰਪਾ ਕਰਕੇ ਬਖਸ਼ ਲੈਣਾ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਣਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਜਿਨੀ ਸਤਿਗੁਰ ਮੰਨਿਆ, ਆਓ ਤਿਨ ਕੇ ਲਾਗਾ ਪਾਏ। ਨਾਨਕ ਤਾਤਾ ਦਾਸ ਹੈ, ਜੇ ਅਨਦਿਨ ਰਹਿ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।